अंदर तू, बाहर तू, रोम रोम विच तू, कहे हुसैन फकीर निमाणा मैं ना ही सब तू। रब एक गुंजलदार बुजारत, रब एक गोरख धंदा। खोलन लग्या पेच इस दे काफर हो जाए बंदा। काफर होणों डर के जीवीं, खोजों मूल ना खुंजी। लाई लग मोमन दे कोलों, खोजी काफर चंगा। तेरी खोज अकल दे खम चढ़ गए, तेरी पाल च थोथा ख्याल होया। लखां उंगलां गुंजलां खोल थकियां, तेरी जुल्फ दा सिद्धा ना वाल होया। घिग्गी बज गई सिंखां दी रो रो के, पिट पिट के चूर कड़ियाल होया। चीक चीक के कलम दी जीप पाटी, अजे हल ना तेरा सवाल होया। तेरी सिख कोई सज्जरी सिख तां नहीं, ਇਹ ਚਰੋਕਣੀ ਗਲੇ ਦਾ ਹਾਰ ਹੋਈ। ਇਹ ਉਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਤੇਰੇ ਹਿਜਰ 'ਚ ਕਿਸੇ ਨੇ ਕੰਨ ਪਾੜੇ ਅਤੇ ਕਿਸੇ ਨੇ ਜਟਾਂ ਵਧਾਈਆਂ ਨੇ। ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ, ਕਿਸੇ ਰੜੇ ਤੇ ਰਾਤਾਂ ਲੰਘਾਈਆਂ ਨੇ। ਕੋਈ ਲੰਕਿਆ ਖੂਹ ਦੇ ਵਿੱਚ ਪੁੱਠਾ ਅਤੇ ਕਿਸੇ ਨੇ ਧੂਣੀਆਂ ਧਾਈਆਂ ਨੇ। ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਸਿੱਕ ਦੇ ਕਈ ਤ੍ਰਿਹਾਏ ਮਰ ਗਏ, ਅਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਿਸੇ ਫੂਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲਿਆ ਵੇ। ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਜਣਾ ਫਰੋਲਿਆ ਵੇ। ਕਿਸੇ ਗੱਲਾਂ ਦੀ ਦੀਵੇ ਦੀ ਲੋ ਥੱਲੇ, ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਢੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਦੀਦੇ ਕਲਿੰਜ ਮਾਰੇ ਤੇਰੇ ਆਸ਼ਕਾਂ ਨੇ, ਅਜੇ ਅਥਰੂ ਤੈਨੂੰ ਨਾ ਪੋਹੇ ਕੋਈ। ਤੇਰੀ ਸੌਂ ਕੁਝ ਰੋਣ ਦਾ ਮਜ਼ਾ ਨਹੀਂ, ਪੂੰਝਣ ਵਾਲਾ ਜੇ ਕੋਲ ਨਾ ਹੋਵੇ ਕੋਈ। ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ, ਉਸਨੂੰ ਹੀਲਿਆਂ ਨਾਲ ਪਰਤਾਇਆ ਤੂੰ। ਹਿਰਸਾਂ ਦੌਲਤਾਂ ਹੁਸਨਾਂ ਹਕੂਮਤਾਂ ਦਾ, ਉਸ ਦੀ ਰਾਹ ਵਿੱਚ ਚੋਗਾ ਖਿੰਡਾਇਆ ਤੂੰ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸੁਆਇਆ ਤੂੰ। ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ, ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ। ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ, ਲਾਗੇ ਵੱਸਦਿਆਂ ਆਇਆ ਨਾ ਸੇਕ ਤੈਨੂੰ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਛੁਹਾਇਆ ਨਾ। ਕਿਸੇ ਦਿਲ ਦਾ ਰਾਂਗਲਾ ਪਲੰਘ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਮਾਰ ਸੁੱਟਿਆ ਤੇਰਿਆਂ ਰੋਸਿਆਂ ਨੇ, ਫੂਕ ਸੁੱਟਿਆ ਬੇਪਰਵਾਹੀ ਤੇਰੀ। ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ, ਖੌਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ। ਜੇ ਤੂੰ ਮੂੰਹ ਤੋਂ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕ ਦਾ ਕੁੱਲ ਸੰਸਾਰ ਰਹਿ ਜਾਏ। ਰਹਿ ਜੇ ਭਾਈ ਦੇ ਹੱਥ ਵਿੱਚ ਸਿੰਖ ਫੜਿਆ, ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜਾਏ। ਪੰਡਤ ਹੁਰਾਂ ਦਾ ਰਹਿ ਜਾਏ ਸਿੰਦੂਰ ਕੁਲਿਆ, ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜਾਏ। ਕਲਮ ਢਹਿ ਪਏ ਹੱਥੋਂ ਫਲਾਸਫਰ ਦੀ, ਮੁਨਕਰ ਤੱਕਦਾ ਤੇਰੀ ਨਿਹਾਰ ਰਹਿ ਜਾਏ। ਇੱਕ ਘੜੀ ਜੇ ਖੁੱਲ੍ਹਾ ਦੀਦਾਰ ਦੇ ਦੇਣ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਸੱਚੇ ਸਾਈਂ ਅੱਗੇ ਅਰਦਾਸ, ਦੁਆ
ਤੁਸੀਂ ਜਿੱਥੇ ਵੀ ਹੋ ਖੁਸ਼ੀਆਂ ਮਾਣੋ, ਹੱਸੋ ਖੇਡੋ, ਪਿਆਰ ਵੰਡੋ। ਜਿਹੜੇ ਸੱਜਣ ਸਫ਼ਰ ਵਿੱਚ ਨੇ, ਸੱਚਾ ਸਾਈਂ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੀਕਰ ਪਹੁੰਚਾਏ। ਜਿਹੜੇ ਸੱਜਣ ਆਪਣੇ ਪਿਆਰਿਆਂ ਨੂੰ, ਸੱਜਣਾਂ ਨੂੰ ਸਿੱਖਦੇ ਨੇ, ਉਹਨਾਂ ਦੀ ਆਸ ਵਿੱਚ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਪੰਜਾਬੀ ਕਲਾਸਿਕ ਟਾਈਮ ਵਿੱਚ ਅੱਜ ਗੱਲ ਕਾਇਨਾਤ ਦੀ, ਉਹਦੀ ਸਿਰਜਣਾ ਦੀ, ਉਹਦੇ ਚਾਨਣ ਦੀ, ਉਹਦੇ 'ਚ ਰੌਣਕ ਦੀ, ਪਿਆਰ, ਮੁਹੱਬਤ, ਇਸ਼ਕ ਦੀ। ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਪਿਆਰ ਵੀ ਕਰਨੇ ਆ, ਮੁਹੱਬਤ ਦਾ ਢੰਡੋਰਾ ਵੀ ਫੇਰਨੇ ਆ, ਬਹੁਤ ਸਾਰਿਆਂ ਨੂੰ ਇਸ਼ਕ ਦਾ ਦਾਅਵਾ ਵੀ ਹੁੰਦਾ। ਪਰ ਅੱਜ ਤੁਸੀਂ ਦੱਸਣਾ ਹੈ ਪਿਆਰ ਕੀ ਹੈ, ਮੁਹੱਬਤ ਕੀ ਹੈ, ਇਸ਼ਕ ਕੀ ਹੈ। ਉੱਕਾ ਸੱਚੀ ਗੱਲ ਕਰਨੀ ਜੋ ਤੁਹਾਡੇ ਦਿਲ 'ਚੋਂ, ਤੁਹਾਡੇ ਦਿਮਾਗ ਵਿੱਚ ਜਿਹੜੀ ਸੋਚ ਹੈ। ਇਹ 3 ਸ਼ਬਦ, 3 ਲਫ਼ਜ਼ ਕੀ ਨੇ? ਆਓ ਇੱਕ ਮੁਹੱਬਤ, ਇੱਕ ਪਿਆਰ, ਸਾਈਆਂ ਦਾ ਰੰਗ। ਪੰਜਾਬੀ ਕਲਾਸਿਕ ਟਾਈਮ ਵਿੱਚ ਯੂਸਫ ਪੰਜਾਬੀ ਤੁਹਾਡੇ ਨਾਲ, ਤੁਹਾਡਾ ਸਾਡਾ ਸਾਥ, ਮੁਹੱਬਤਾਂ ਦਾ, ਪਿਆਰ ਦਾ, ਇਸ਼ਕ ਦਾ। ਕੱਲ੍ਹ ਸੁਪਨੇ ਦੇ ਵਿੱਚ ਮੈਨੂੰ 2 ਨਜ਼ਰ ਫਰਿਸ਼ਤੇ ਆਏ। ਇੱਕ ਤਖਤ ਫੁੱਲਾਂ ਦਾ ਸੋਹਣਾ ਉਹ ਆਪਣੇ ਨਾਲ ਲਿਆਏ। ਉਹ ਉਤਰੇ ਹੌਲੀ ਹੌਲੀ, ਫਿਰ ਆ ਕੇ ਮੇਰੇ ਕੋਲੇ ਰੱਖ ਤਖਤ ਫੁੱਲਾਂ ਦਾ ਬੋਲੇ, ਉੱਠ ਤੈਨੂੰ ਰੱਬ ਬੁਲਾਏ। ਤੇਰੇ ਲਈ ਸੁਰਗਾਂ ਅੰਦਰ, ਤੇਰੇ ਲਈ ਜੰਨਤ ਅੰਦਰ। ਭੌਰਾਂ ਨੇ ਗੁੰਦੇ ਸੇਰੇ, ਜ਼ੁਲਫਾਂ ਦੇ ਪਿੱਛੇ ਲੈ ਕੇ ਹੂਰਾਂ ਨੇ ਬਹਿ ਕੇ ਫੇਰੇ। ਪੰਛੀ ਪਏ ਮੰਗਲ ਗਾਵਣ, ਫੁੱਲਾਂ ਦੇ ਵੱਲ ਸੁਧਰਾਵਣ, ਕਲੀਆਂ ਨੂੰ ਛਿੱਕਾਂ ਆਵਣ। ਸਭ ਰਾਤ ਕਾਵਣ ਤੇਰੀ, ਹੱਥ ਬੰਨ ਖਲੋਵਣ ਉੱਥੇ ਹੂਰਾਂ, ਪਰੀਆਂ, ਮੁਟਿਆਰਾਂ। ਸ਼ਹਿਦਾਂ ਦੇ ਚਸ਼ਮੇ ਵਗਣ, ਤੇ ਦੁੱਧਾਂ ਦੀਆਂ ਫੁਹਾਰਾਂ। ਨਾ ਉੱਥੇ ਹੋਕੇ ਹਾੜੇ, ਨਾ ਭੁੱਖ ਤ੍ਰੇ ਸਤਾਵੇ, ਨਾ ਰੁੱਤ ਖਿਜ਼ਾਂਦੀ ਆਵੇ, ਤੇ ਹਰਦਮ ਰਹਿਣ ਬਹਾਰਾਂ। ਸੁਰਗਾਂ ਦੀਆਂ ਸਿਫਤਾਂ ਸੁਣ ਕੇ ਮੈਂ ਕਿਹਾ ਫਰਿਸ਼ਤੇ ਤਾਈਂ, ਐਸਾ ਇੱਕ ਸਾਰਾ ਜੀਵਨ, ਐਸਾ ਇੱਕੋ ਜਿਹਾ ਜੀਵਨ ਮੈਮੂਲ ਪਸੰਦਾ ਨਹੀਂ, ਜਿੱਥੇ ਨਾ ਮੇਲ ਜੁਦਾਈਆਂ, ਜਿੱਥੇ ਨਾ ਸੁਲ੍ਹਾ ਲੜਾਈਆਂ,
ना धीदो ते भरजाइयां, मैं रहना नहीं उठाई। जिथे नहीं होत कसाई, जिथे नहीं छल छलावे, जिथे ना कैदो लंगा, विच टंग अपनी डावे। जिथे ना आशिक लुसन, जिथे ना रूहां खुसन, जिथे ना होरां रुसन, ओ स्वर्ग ना मैनू पावे। है जीवन अवल्ला बदल, ते होना रंग बिरंगा। 100 मुर्दे भगतां कोलों, एक जिउंदा जालम चंगा। मोती तो हंजू चंगे, लालां तो जुगनू सोहणे, स्वर्गां तो दोजख चंगे, जिथे है जीवन दा दंगा। मैं शायर रंग रंगीला, मैं पल पल रंग वटावां। जे वंडदा रवां तां जीवां, जे ठहरां ते मर जावां। झीलां तो चंगे नाले, जो पए रहन नित चाले। तक रोकां खाण उछाले, ते वधदे जाण अगां। है जीवन दुख वंडाणा, ते अग बगानी सड़ना। मरने दी खातर जीना, जीने दी खातर मरना। जीवन है लड़ना खहना, जीवन है ढाणा ढैणा, जीवन है तरदे रहना, ते कोई पड़ा ना करना। पंजाबी क्लासिक टाइम, यूसफ पंजाबी तुहाडे नाल। प्यार मुहब्बत इश्क। अली अंजम साडे बहुत प्यारे मित्र, बहुत सोहने मित्र। उन्होंने मैसेज आए, उन्होंने अज एक ऐसा अणमुला चाह मिलिया, ऐसी मानता मिली कि उन्होंने खुशी विच असीं सांझीवाल हाँ, असीं बहुत खुश हाँ। राशिद साहब पुलिस तो सानू सुन रहे ने, SP सिक्योरिटी जवाद साहब, जिउंदे वास्ते रवो, सलामत रवो। एजाज प्रिंस लाहौर तो सुन रहे ने और उन्होंने खून की अपील की है कि ब्लड चाहिए किसी मरीज़ नूं, पर एजाज जी साडे इत्थे एक थोड़ा जिहा तुहानूं करना पेगा, कुछ कष्ट कटना पेगा, थोड़ी मेहनत करनी पेगी। साडे स्टूडियो आ जाओ और वो हॉस्पिटल जिन्हों ने तुहानूं डिमांड की है ब्लड की, वो पर्ची दे दिओ। मैं तुहाडा नंबर अनाउंस कर देंगा। रब खैर करेगा, तुहाडा मसला हल हो जाएगा। सैयद समी नवाज, उन्हों का कहना कि इन्ना किसी नूं चाहो कि तुहाडा प्यार उन्हां दी जरूरत बन जाए। जी ठीक है, प्यार मुहब्बत इश्क ही है। बाबिया ने
ਜਿਹੜੀ ਇਸ਼ਕ ਦੀ ਗੱਲ ਕੀਤੀ ਹੈ, ਸਾਡੇ ਆਸ਼ਕਾਂ ਨੇ ਪਿਆਰ ਦੀ ਰੀਤ ਤੋਰੀ, ਮੁਹੱਬਤ ਦੀ। ਅੱਜ ਜੀਵਨ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਐਸੇ ਜੀਅ ਹੁੰਦੇ ਨੇ ਜਿਨ੍ਹਾਂ ਬਗੈਰ ਅਸੀਂ ਇੱਕ ਪਲ ਰਹਿ ਨਹੀਂ ਸਕਦੇ, ਜੀਣਾ ਮੁਹਾਲ ਹੁੰਦਾ। ਇਹ ਕੀ ਹੈ? ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਮੌਜ਼ੂਆਤੀ ਗੱਲ ਹੋਵੇ ਤਾਂ ਬਹੁਤ ਚੰਗੀ ਹੈ। ਉਹ ਇੱਕ ਸੋਹਣਾ ਜਿਹਾ ਰੰਗ ਮਾਣਨੇ ਆ, ਬਾਬਿਆਂ ਦਾ ਰੰਗ, ਕਿਆ ਸੋਹਣਾ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਦਾ ਤੁਹਾਡੇ ਨਾਲ ਸਾਥ। ਮੁਹੱਬਤਾਂ ਭਰਿਆ, ਰੌਣਕਾਂ ਭਰਿਆ ਤੁਹਾਡਾ ਸਾਥ ਮੇਰੇ ਨਾਲ। ਬਹੁਤ ਸਾਰੇ ਪਿਆਰੇ ਸੱਜਣਾਂ ਨੇ ਸਾਨੂੰ ਸੁਨੇਹੇ ਕੱਲੇ ਨੇ। ਉਸਤਾਦ ਜੀਰਾ ਜੀ ਪ੍ਰੋਗਰਾਮ ਸੁਣ ਰਹੇ ਨੇ, ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਜ਼ਾਰਾ ਹੈਦਰ, ਉਹਨਾਂ ਨੇ ਕਿਹਾ ਕਿ ਪਿਆਰ ਮੁਹੱਬਤ ਇਨਸਾਨੀਅਤ ਦਾ ਪਹਿਲਾ ਸਬਕ, ਤੇ ਇਸ਼ਕ ਨਾ ਸੂਲੀ ਵੇਖਦਾ ਹੈ ਨਾ ਤਲਵਾਰ। ਬਹੁਤ ਸੋਹਣਾ ਮੈਸੇਜ ਜ਼ਾਰਾ ਜੀ, ਜਿਉਂਦੇ ਵਾਸਤੇ ਰਹੋ। ਫਰਹਾਨ ਬੜੇ ਚਿਰ ਬਾਅਦ ਸਾਡਾ ਸ਼ੋਅ ਸੁਣ ਰਹੇ ਨੇ, ਸਲਾਮ ਪੂਰੀ ਟੀਮ ਨੂੰ, ਵਾਲੇਕੁਮ ਅਸਲਾਮ, ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਅਲੀ ਅੰਜਮ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਹੱਥ ਚੁੱਕ ਕੇ ਸਲਾਮ ਕਹਿੰਦੇ ਨੇ। ਪਹੁੰਚ ਗਿਆ ਅਲੀ ਜੀ। ਜਾਵੇਦ ਰਾਣਾ ਨੇ ਸਾਨੂੰ ਸਲਾਮ ਕਿਹਾ, ਜਿਉਂਦੇ ਵਾਸਤੇ ਰਹੋ, ਮੁਹੱਬਤ ਪਿਆਰ, ਸ਼ੁਕਰੀਆ, ਸਲਾਮਤ ਰਹੋ। ਅਲੀ ਅੰਜਮ ਦਾ ਫਿਰ ਮੈਸੇਜ ਆਇਆ, ਉਹਨਾਂ ਨੇ ਕਿਹਾ ਜੀ ਆਇਆਂ ਨੂੰ, ਸਤ ਬਿਸਮਿल्ला, ਜੀ ਆਇਆਂ ਨੂੰ। ਰਾਸ਼ਿਦ ਜੀ ਔਰ ਪੰਜਾਬ ਪੁਲਿਸ ਨੂੰ ਇੱਕ ਵਾਰੀ ਫਿਰ ਸਲਾਮ ਕਿਹਾ, ਸਲਾਮਤ ਰਹੋ। ਨਿਆਜ਼ ਨਜ਼ਮੀ ਨਜਮੀ ਸਾਹਿਬ ਸੁਣ ਰਹੇ ਨੇ ਸਾਨੂੰ, ਜਾਵੇਦ ਨਿਸਬਤੀ ਸਾਹਿਬ, मोहतरम खालिद भट्ट साहब, मुमताज़ शफ़ी, मुबीन अलवी, गुड्डो जी, अनिला बेग सुन रहे ने। जिਉਂਦੇ ਰਹੋ, सलामत रहो। ਤੁਹਾਡੀ ਰਾਏ ਦਾ ਇੰਤਜ਼ਾਰ ਹੈ। ਸਮੀਨਾ ਜੀ ਸੁਣ ਰਹੇ ਨੇ ਯੂਮੀ ਸੁਸਾਇਟੀ ਤੋਂ, ਤੁਹਾਡਾ ਪੈਗਾਮ ਪਹੁੰਚਿਆ ਸਾਡੇ ਤੱਕ, ਪਰ ਇਹਦੇ ਬਾਰੇ ਕੋਈ ਖੁਲਾਸਾ, ਕੋਈ ਗੱਲਬਾਤ। ਹਾਫਿਜ਼ ਮੁਮਤਾਜ਼ ਮਲਿਕ ਸਾਹਿਬ ਦਾ ਸੁਨੇਹਾ ਸਾਡੇ ਤੱਕ ਪਹੁੰਚਿਆ। ਉਹਨਾਂ ਨੇ ਪਿਆਰ ਮੁਹੱਬਤ ਤੇ ਇਸ਼ਕ ਦੀ ਡੈਫੀਨੇਸ਼ਨ ਬਾਬਾ ਵਾਰਿਸ ਸ਼ਾਹ ਸਰਕਾਰ ਦੇ ਇੱਕ ਸ਼ੇਰ ਨਾਲ ਕਿ ਉਹ ਲੈਣ ਮਜ਼ਾ ਹਕੀਕੀਆਂ ਦਾ ਜਿੰਨਾ ਲੂਣ ਮਜਾਜ਼ੀਆਂ ਦਾ ਚੱਖਿਆ। ਜਿਉਂਦੇ ਰਹੋ, ਸਲਾਮਤ ਰਹੋ। ਪਿਆਰ ਮੁਹੱਬਤ ਇਸ਼ਕ ਦੀ ਕਥਾ ਬਾਰੇ ਕੁਛ ਲਫ਼ਜ਼ ਲਿਖ ਕੇ ਭੇਜ ਦਿੰਦੇ ਹੋ ਤੁਸੀਂ, ਅਤੇ ਸਾਡੇ ਤੱਕ ਪਹੁੰਚਦੇ ਮਹਿਕਾਂ ਭਰਿਆ ਤੁਹਾਡਾ ਪੈਗਾਮ ਪਹੁੰਚਦਾ ਹੈ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਰੱਬ ਲੋਕਾਂ ਦਾ ਕਲਾਮ ਸੁਣਨੇ ਆ ਔਰ ਬੜਾ ਦਿਲ ਲਾ ਕੇ, ਸ਼ਾਇਦ ਤੁਹਾਨੂੰ ਕੁਛ ਮੁਆਵਨਤ ਇਹਦੇ 'ਚੋਂ ਮਿਲੇ ਮੌਜੂ 'ਤੇ, ਟੋਪਿਕ 'ਤੇ ਗੱਲ ਕਰਨ ਵਾਸਤੇ ਕਿ ਗੱਲ ਆਖਰ ਹੈ ਕੀ ਹੈ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਬਹੁਤ ਪਿਆਰੇ ਮਿੱਤਰ ਅਲੀ ਅੰਜਮ ਦਾ ਫਿਰ ਮੈਸੇਜ ਆਇਆ, ਬਹੁਤ ਮਿਹਰਬਾਨੀ ਤੁਹਾਡੇ ਪਿਆਰ ਦਾ, ਤੁਹਾਡੀ ਮੁਹੱਬਤ ਦਾ। ਅਲੀ ਅੰਜਮ ਨੂੰ ਅੱਜ ਇੰਨਾ ਕੁ ਚਾਅ ਹੈ ਔਰ ਸਾਨੂੰ ਵੀ ਇਹਨਾਂ ਦੇ ਨਾਲ ਚਾਅ ਹੈ, ਜਿਹੜੀ ਇਹਨਾਂ ਨੂੰ ਖੁਸ਼ੀ ਮਿਲੀ ਹੈ ਕਿਉਂਕਿ ਇੰਨੀ ਸੋਹਣੀ ਪੈਰੋਡੀ ਕਰਦੇ ਨੇ ਔਰ ਸਾਡੇ ਮੁਲਕ ਦਾ ਇੱਕ ਐਡਾ ਵੱਡਾ ਨਾਂ ਜਿਹਨੂੰ ਸ਼ਾਇਦ ਅਸੀਂ ਆਪਣੀ ਕਦੀ ਵੀ ਭੁਲਾ ਨਾ ਸਕੀਏ। ਉਹਨਾਂ ਦਾ ਇੱਕ ਸਿਰਫ ਨਾਂ ਹੀ ਨਹੀਂ, ਉਹਨਾਂ ਦਾ ਇੱਕ ਕੰਮ, ਉਹਨਾਂ ਦਾ ਇੱਕ ਵਿਜ਼ਨ, ਔਰ ਉਹ ਉਹਨਾਂ ਦੀ ਪੈਰੋਡੀ ਇਸ ਤਰ੍ਹਾਂ ਹੀ ਕਰਦੇ ਨੇ ਕਿ ਜਿਵੇਂ ਉਹ ਆਪ ਆ ਗਏ ਨੇ। ਇਹਨਾਂ ਨੇ ਰਾਸ਼ਿਦ ਬਾਊ ਸਾजिद, ਕਾਸਿਮ ਸ਼ਾਹ ਔਰ ਜਵਾਦ ਕਮਰ SP ਸਿਕਿਉਰਿਟੀ, ਉਹਨਾਂ ਨੂੰ ਇੱਕ ਵਾਰੀ ਫਿਰ ਬਹੁਤ ਸਲਾਮ ਕਿਹਾ। ਲੱਗਦਾ ਹੈ ਕਿ ਇਹਨਾਂ ਨੂੰ ਪੰਜਾਬ ਪੁਲਿਸ ਨਾਲ ਬਹੁਤ ਜ਼ਿਆਦਾ ਲਗਾਓ ਹੈ, ਪਿਆਰ ਹੈ, ਜ਼ਾਹਿਰ ਹੈ ਜੀ। ਇੱਕ ਮੁਹਾਫਿਜ਼ ਨੇ, ਜਿਉਂਦੇ ਵਾਸਤੇ ਰਹੋ। ਸੈਯਦ ਅਕਦਸ ISHP ਆਫਿਸ ਤੋਂ ਇਸ ਵੇਲੇ ਤੱਕ ਮੇਰੇ ਖਿਆਲ ਦਫ਼ਤਰ ਬੈਠੇ ਨੇ, ਸਲਾਮ ਕਿਹਾ ਹੈ, ਜਿਉਂਦੇ ਵਾਸਤੇ ਰਹੋ। ਜ਼ੁਹੇਬ ਮਾਲਿਕ, ਪਿਆਰ ਸਦਫ, ਇਹ ਦੋਸਤ ਸਾਥੋਂ ਚੰਗਾ ਜੇ ਸੱਜਣ ਤੁਹਾਨੂੰ ਮਿਲ ਜਾਵੇ ਅਤੇ ਉਹਦੇ ਨਾਲ ਦੋਸਤੀ ਕਰ ਲੈਣਾ। ਜੇ ਉਹ ਕਿਧਰੇ ਰੱਦ ਦੇਵੇ, ਠੁਕਰਾ ਦੇਵੇ, ਅਤੇ ਅਸੀਂ ਤੁਹਾਨੂੰ ਉਡੀਕ ਰਹੇ ਹੋਵਾਂਗੇ। ਕਿਆ ਬਾਤ ਹੈ।
ਫਿਰ ਅਲੀ ਅੰਜਮ ਸਾਹਿਬ ਦਾ ਹੀ ਮੈਸੇਜ ਆ ਗਿਆ। ਉਹਨਾਂ ਨੇ ਕਿਹਾ ਜੀ ਹੁਣ ਤਾਂ ਇਸ਼ਕ ਦੇ ਨਾਂ ਤੋਂ ਡਰ ਹੀ ਲੱਗਦਾ ਹੈ। ਅੱਛਾ ਜੀ। ਬਿਸ਼ਾਰਤ ਸਾਹਿਬ ਪੰਜਾਬ ਪੁਲਿਸ ਤੋਂ, ਅਲੀ ਜੀ ਵੇਖ ਲਵੋ ਆ ਪੰਜਾਬ ਪੁਲਿਸ ਤੋਂ ਵੀ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਸੱਚ ਤਾਂ ਇਹ ਵੇ ਕਿ ਇਸ਼ਕ ਬਗੈਰ ਜ਼ਿੰਦਗੀ ਨਾਮੁਕੰਮਲ ਹੈ। ਬਹੁਤ ਅੱਛਾ। ਰਾਣਾ ਸਫਦਰ ਸਾਹਿਬ ਗੁਲਸ਼ਨ ਰਾਵੀ ਤੋਂ, ਉਹਨਾਂ ਨੇ ਪਿਆਰ ਆਪਣੇ ਨਾਲ, ਮੁਹੱਬਤ ਹੋਰਾਂ ਨਾਲ। ਰਾਣਾ ਜੀ ਤੁਹਾਡਾ ਮੈਸੇਜ ਮੈਨੂੰ ਬਿਲਕੁਲ ਵੀ ਕੋਈ ਪੱਲੇ ਨਹੀਂ ਜੇ ਪਿਆ। ਕਾਈਂਡਲੀ ਇਹਨੂੰ ਜ਼ਰਾ ਠੀਕ ਕਰਕੇ, ਮੁਹੱਬਤ ਪਿਆਰ ਦੇ ਬਾਰੇ ਤੁਸੀਂ ਬਹੁਤ ਅੱਛੀ ਡੈਫੀਨੇਸ਼ਨ ਦਿੱਤੀ ਹੋਏਗੀ ਯਕੀਨੀ ਤੌਰ 'ਤੇ, ਪਰ ਮੈਨੂੰ ਨਹੀਂ ਜੇ ਤੁਹਾਡੇ ਨਾਂ ਤੋਂ ਬਗੈਰ ਹੋਰ ਬਿਲਕੁਲ ਦੜਾ ਮੜਾਈਏ। ਫਜ਼ਲ ਭੱਟੀ ਸਾਹਿਬ ਸੰਦਾ ਤੋਂ ਸਾਡੇ ਨਾਲ ਨੇ। ਉਹਨਾਂ ਨੇ ਕਿਹਾ ਕਿ ਪਿਆਰ ਅਹਿਸਾਸ, ਮੁਹੱਬਤ ਲਗਨ ਅਤੇ ਇਸ਼ਕ ਕਿਸੇ ਦੇ ਹੋ ਮਰਨ ਦਾ ਨਾਂ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਚੌਧਰੀ ਅੱਲਾ ਰੱਖਾ ਸੱਜਾਦ ਅਲੀ ਤਾਰੀਫ ਕੀਤੀ ਹੈ, ਬਹੁਤ ਮਿਹਰਬਾਨੀ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਅੱਜ ਤੁਹਾਡੇ ਦੋਸਤਾਂ ਦੇ ਇੰਨੇ ਜ਼ਿਆਦਾ ਮੈਸੇਜਿਸ ਆ ਰਹੇ ਨੇ, ਇੱਥੋਂ ਪਤਾ ਲੱਗਦਾ ਕਿ ਅਸੀਂ ਪੰਜਾਬੀ ਲੋਕ, ਸਾਡੇ 'ਤੇ ਇਸ਼ਕ ਹੱਡਾਂ 'ਚ ਰਚਿਆ ਹੈ। ਪਿਆਰ ਕਰਨਾ ਸਿਖਾਉਂਦੇ ਹਾਂ ਅਸੀਂ। ਇਸ਼ਕੀਆ ਦਾਸਤਾਨਾਂ ਸਾਡੇ ਕੋਲ ਸਾਡੀ ਧਰਤੀ 'ਤੇ ਜਿੰਨੀਆਂ ਨੇ, ਅਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੁਣ ਪੰਜਾਬੀ ਪਿਆਰ, ਮੁਹੱਬਤ, ਇਸ਼ਕ ਬਾਰੇ ਜਾਣਦੇ ਨਾ ਹੋਣ, ਅਤੇ ਇਹਨਾਂ ਸਾਰੇ ਪੰਜਾਬੀਆਂ ਦੇ ਨਾਵੇਂ, ਇਸ਼ਕ ਕਰਨ ਵਾਲਿਆਂ ਦੇ ਨਾਵੇਂ, ਪਿਆਰ ਕਰਨ ਵਾਲਿਆਂ ਦੇ ਨਾਵੇਂ, ਮੁਹੱਬਤ ਸਮਝਣ ਵਾਲਿਆਂ ਦੇ ਨਾਵੇਂ ਇੱਕ ਸੋਹਣਾ ਜਿਹਾ ਗਾਉਣ। ਇਸ ਤੋਂ ਬਾਅਦ ਤੁਹਾਡੀ ਕਾਲਸ ਵੀ ਔਨਰ ਕਰਾਂਗੇ, ਅਤੇ ਕਾਲ ਵੀ ਕਰ ਸਕਦੇ ਹੋ। ਆਓ ਫਿਰ ਸੋਹਣਾ ਜਿਹਾ ਗਾਉਣ ਸੁਣਦੇ ਹਾਂ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਸਾਡੇ ਨਾਲ ਤਾਰਿਕ ਚੀਮਾ ਜੀ, ਕੈਂਚੀ ਅਮਰ ਸਿੱਧੂ ਤੋਂ ਬਹੁਤ ਪਿਆਰੇ ਸੱਜਣ ਨੇ ਸਾਡੇ, ਬਹੁਤ ਮੁਹੱਬਤ ਕਰਨ ਵਾਲੇ, ਪੰਜਾਬੀ ਨਾਲ ਪਿਆਰ ਕਰਨ ਵਾਲੇ। ਉਹਨੇ ਕਿਹਾ ਜੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਸਾਰੇ ਪੰਜਾਬੀਆਂ ਨੂੰ, ਪਾਕਿਸਤਾਨ ਨੂੰ ਕਬੱਡੀ ਦਾ ਫਾਈਨਲ ਜਿੱਤਣ 'ਤੇ। ਜਿਉਂਦੇ ਰਹੋ, ਸਲਾਮਤ ਰਹੋ, ਬਹੁਤ ਮਿਹਰਬਾਨੀ। ਮੁਹੰਮਦ ਅਹਿਮਦ ਸ਼ਕਰਗੜ੍ਹ ਤੋਂ ਸਾਡੇ ਨਾਲ ਨੇ। ਉਹਨਾਂ ਨੇ ਕਿਹਾ ਜੀ ਕਿ ਪਿਆਰ ਮੁਹੱਬਤ ਦੀ ਇੰਤਹਾ ਦਾ ਨਾਂ ਹੈ ਅਤੇ ਇਸ਼ਕ, ਪਿਆਰ ਮੁਹੱਬਤ, ਹਾਂ ਪਿਆਰ ਮੁਹੱਬਤ ਦੀ ਇੰਤਹਾ ਦਾ ਨਾਂ ਹੈ ਇਸ਼ਕ। ਠੀਕ ਹੈ। ਅਲੀ ਅੰਜਮ ਬਹੁਤ ਪਿਆਰ ਜੀ, ਪਿਆਰ ਤੁਸੀਂ ਦਿੰਦੇ ਹੋ ਅਤੇ ਅਸੀਂ ਵੰਡਦੇ ਹਾਂ ਨਾ। ਸਾਡੇ ਕੋਲ ਤਾਂ ਤੁਹਾਡਾ ਦਿੱਤਾ ਹੋਇਆ ਪਿਆਰ ਹੈ, ਅਤੇ ਡਾਕਟਰ ਸੁਗਰਾ ਸਦਫ ਜੀ ਨੂੰ ਸਲਾਮ ਤੁਹਾਡਾ ਪਹੁੰਚ ਗਿਆ। ਜਿਉਂਦੇ ਵਾਸਤੇ ਰਹੋ। ਮੁਸਤਫਾ ਟਾਊਨ ਤੋਂ ਅਦੀਲ ਸੰਧੀਲਾ ਜੀ ਨੇ, ਔਰ ਅਬਦੁਲ ਕਾਦਰ ਲੰਗਾ ਸਾਹਿਬ, ਉਹਨਾਂ ਵੀ ਸਾਰਿਆਂ ਨੂੰ ਸਲਾਮ ਕਿਹਾ। ਵਾਲੇਕੁਮ ਅਸਲਾਮ। ਫਰਮਾਇਸ਼ ਅਤੇ ਅਦੀਲ ਜੀ ਮੇਰੇ ਪ੍ਰੋਗਰਾਮ ਵਿੱਚ ਬਿਲਕੁਲ ਨਹੀਂ ਜੇ ਚੱਲਦੀ। ਸਾਕਿਬ ਸਾਹਿਬ, ਅਲੀ ਅੰਜਮ ਨੂੰ ਤੁਹਾਡਾ ਸਲਾਮ ਪਹੁੰਚ ਗਿਆ, ਪਰ ਜੋ ਤੁਸੀਂ ਮੰਗਿਆ ਉਹ ਸਾਡੇ ਕੋਲ ਵੀ ਨਹੀਂ ਜੇ। ਰਾਬੀਆ ਜੀ ਜੋਹਰ ਟਾਊਨ ਤੋਂ ਸਾਡੇ ਨਾਲ ਨੇ। ਉਹਨਾਂ ਨੇ ਕਿਹਾ ਜੀ ਪਿਆਰ ਟੁਰਿਆ ਮੁਹੱਬਤ ਦੀ ਰਾਹ 'ਤੇ ਫਿਰ ਇਸ਼ਕ ਦਾ ਪਤਾ ਪੁੱਛਿਆ, ਮੰਜ਼ਿਲ ਪੁੱਛੀ, ਪਰ ਫਿਰ ਪਤਾ ਲੱਗਾ ਕਿ ਰੱਬ ਤੇ ਦਿਲ ਵਿੱਚ ਹੀ ਵਸਦਾ। ਵਾਹ ਵਾਹ ਵਾਹ। ਰਾਬੀਆ ਜਿਉਂਦੇ ਰਹੋ, ਸਲਾਮਤ ਰਹੋ। ਇਸ ਮੰਜ਼ਿਲ ਦੀ ਰਾਹ 'ਤੇ ਟੁਰਨ ਵਾਸਤੇ ਲੱਖ ਲੱਖ ਵਧਾਈਆਂ। ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ ਭਾਗ ਤਿਨਾਂ ਦੇ ਚੰਗੇ। ਪਹਿਲੇ ਸੱਜਣ ਵੇਖਦੇ ਹਾਂ ਕੀ ਕਹਿੰਦੇ ਨੇ। ਜੀ ਬਿਸਮਿल्ला। अव्वल हमद खुदा दा विरद करिए, इश्क कीता तो जग दा मूल मियां। पहलों आप ही रब ने इश्क कीता ते बने माशूक नबी रसूल मियां। इश्क बाज नमाज दा हज नहीं ते ना कलमा कलाम मकबूल मियां। भावें ज़हद इबादत लख करे, इश्क बाज नजात ना मूल मियां। वाह 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 वाह। मंजिल इश्क दी विच मकसूद मिलदा, जेड़े होर नहीं तूल फजूल मियां। वारिस आशकां ते करम रब दा ही, जिन्हां कीतड़ा इश्क रसूल मियां। वाह 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 वाह। खालिद भट्ट सर बिस्मिल्लाह बिस्मिल्लाह। जी आनू। वालेकुम अस्सलाम वालेकुम अस्सलाम। सलामत रहो, खुश रहो, आबाद रहो। मुर्शिद जी बिस्मिल्लाह।
फोन ठीक हो जाते तो क्लासिक टाइम ने इम्तिहान शुरू हो गए। हाँ बिल्कुल जी, इम्तिहान और क्लास ओपन हो गई है, सामने बह के सारे मामलात होने ने हुण ते। सर अल्लाह ताला सपली तो बचाए ते भावें रियाती नंबरां ते पास करा दे। आमीन आमीन आमीन। सच्चे साईं नाल मोहब्बत ही सब तो बड़ा सबक है। हाँ सर 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 अज दा सरनामा बड़ा ही सीधा है, बड़ा ही सीधा है, जिवें अमृति नहीं सीधी हुंदी। हाँ हाँ अमृति खाधी होगी ना सर। ओह क्या बात है जनाब, तुहाडीआं गल्लां विचों स्वाद आंदा ना अमृति। अल्लाह खैर अल्लाह खैर। सर प्यार मोहब्बत इश्क। हाँ पहले इन्होंने माने तो थोड़ा करीना गौर कर लीए जी बिस्मिल्लाह। सर प्यार बमानी लाड दुलार दोस्ती मेल जोल मानता ते एक होर भी हुंदा सर बोसा जी ठीक है, बच्चे दा प्यार ललिता मत्थे दा जी बिल्कुल। मोहब्बत उल्फत चाह हाँ लगन ते याराना। वाह वाह ठीक है जी। सर इश्क ते आ जाओ, एक ये है जी फरिश्तगी शौक ख्वाहिश ते आदत। ठीक है। आदत याद आ गया, शेर आदत ही बना ली है तुमने तो मुनीर अपनी, जिस शहर में भी रहना उकताए हुए रहना। सर थोड़ी डेफिनेशन है ना दी। प्यार प्राइमरी स्टेज ऑफ इश्क, इनिशियल स्टेज वो फिर डिवेलप होना मोहब्बत इचो आ जाती हायर सेकेंडरी स्टेज ऑफ इश्क। वो आ जाता इश्क सर वो है डॉक्टरेट इन प्यार मोहब्बत यानी पीएचडी इन लव। वाह वाह वाह। पीएचडी जड़ी है ना जी वो सर इश्क है। पहले अजकल दे प्यार दे कुछ मुशाहदा तुसी भी देखे होंगे जिन्हों असी अजकल साडे बहुत जड़ी है नो प्यार समझदी है, जेड़ा अक्सर सर मैं भूंदा नूं देखना स्कूलां कालजां दे गेट दे उत्ते पार्कां दे विच। तो सब तो वध के सर साडियां फोन कंपनियां ने ਇਹੋ ਜਿਹੇ पैकेज देते हैं कि 5-7 रुपए खर्च करो ना इजहार ਜਿਹੜੇ ਨੇ ਨਾ ਪਿਆਰ ਮੁਹੱਬਤ ਦੇ ਹੋਣੇ ਜਿਹੜੇ ਨੇ ਰੋਏ ਜਾਂਦੇ ਨੇ। ਅੱਛਾ ਇਜ਼ਹਾਰ ਦਾ ਮੌਕਾ ਮਿਲ ਜਾਂਦਾ, ਇਜ਼ਹਾਰ ਦਾ ਮੌਕਾ ਮਿਲ ਜਾਂਦਾ ਸਰ। ਹਾਂ ਜਿਹਦਾ ਕੱਲ ਦੇ ਪ੍ਰੋਗਰਾਮ ਵਿੱਚ ਮੁਜ਼ਾਹਰਾ ਹੋਇਆ ਸੀ ਤੁਸੀਂ ਸਰ ਯਾਦ ਹੋਏਗਾ ਕਿ ਔਨ 에ਅਰ ਜਿਹਨੇ ਆਪਣੇ ਮੁਹੱਬਤ ਨੂੰ ਸਰੇ ਬਾਜ਼ਾਰ ਜਿਹੜਾ ਸੀ ਨਾ ਰਸਵਾ ਕੀਤਾ ਸੀ ਸਰ। याद है सर? जी मैंने याद है, चलो जान दे कोई नहीं ठीक है। नहीं सर मैं हकीकत ही हुंदी है सर। ठीक है वो मैं वो कह छड्डिया सी उन्हां नूं। हां जी हां सर मगर मेरा ते फर्ज है ना सर। हां हां सर ग्रामी मुर्शद जी मेरे वर्गा काम इल्म इश्क ते की गल करेगा पर तुहाडी से कॉल श्री शाह दे मुरीद होने नाते कुछ ना कुछ रोशनी पाने की कोशिश जरूर करांगा। जिंदे रहो बाबा जी। इश्क हुक्म रब्बी ते मंशा रब्बी जिदा मुजाहरा अल्लाह ने सब तो पहले खुद किया कि अपना माशूक तखलीक किया तो फिर उस दी खातर तखलीक कायनात की थी। सर ओदी इबादत लई फरिश्ते कुछ घट सन। सर तखलीक कायनात की थी, आदम ने तखलीक किया, उन्हें इबादत ले नहीं तखलीक किया। अगर इबादत ले तखलीक किया तो उन्हें अपने इश्क की तखलीक किया ना, अपने माशूक इश्क की दुनिया में तखलीक करता। बाइस तखलीक कायनात माशूक रब मुर्शद इश्क दियां इब्तदाई सीढ़ियां प्यार ते मोहब्बत ने ते आखिरी मंजिल दे बारे विच मैं अपनी नाकस सोच दे मुताबिक ऐसा कह सकदा हां कि आशिक आशिक नहीं रहंदा माशूक बन जांदा है ते माशूक माशूक नहीं रहंदा आशिक बन जांदा है। वाह 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 वाह। ते सर माशूक जो आशिक बोलन लग पैंदा ते जिसले आशिक बोलदा है ना ते मेरे वर्गे कम इलम नाम ने शरा दे ठेकेदार ओनू सूली चाड़ दिंदे ने। हाय 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 जेड़े मेरे वर्गे ना समझ कम इलम जाहिल ते नाम ने हर ठेकेदार जेड़े आजकल शरा दे ठेकेदार ने ना वो ओनू सूली चाड़ दिंदे ने ते समझदे ने कि सारे नू मौत आ गई इश्क नू। अजलो 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 हुंदा है ना हुण ते नहीं सर मगर भुल जांदे ना। हाय 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 ये आशिक ने तो मौत नू शिकस्त दे के क़यामत तक अमर हो गया ते हर लब ते ओदा नाम ही गूंजदा ताड़ा नाम ते किस भुल गया सारे। वाह 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 वाह। मुर्शिद इश्क दियां मंजिलां डाढियां औखियां ने बाबा। कदी ओहदे विच थलां ते तपदी रेत दे उत्ते ना पटक पटक के जान देनी पैंदी है सर। हां ते कदी मशूक दे कुत्ते नूं चुम लेना पैंदा ना ते फिर कैस नूं मजनून कुआना पैंदा। मजनून अरबी च पागल नूं कहंदे। हां 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 कैस तो मजनून बना दिंदा है। कदी कच्चे घड़े ते सर चना दियां बिखरियां लहरां नाल टकरा के हाय
टकरा के जान देनी पैंदी सर। ते कदी मछली ना मिलन तो ना बाकी चीज के ख्वाब बनाने पैंदे ने सर। वाह 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 वाह। ते सर कदी चाहक बनना पैंदा है, जो कन्न पड़वा के जोग भी लेना पैंदा है। कदी संगलाख चटाना दे नाल टकरा के दूधी नहर भी कटनी पैंदी है। ते फिर उसे ही जो पता लगता है कि शीरी मर गई है, उसे ही जेड़ा फावड़ा है ना वो सिर पे मार के ना फिर मशूक नूं मिलन दी जान भी देनी पैंदी। वाह 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 वाह। कदी बुराई दा आशिक जेड़ा ना सर, बुराई दा भी आशिक होया सर। इश्क जरूरी नहीं ना सच सच्चाई दा, इश्क बुराई दा भी होने, उन्होंने भी अमर कमाओ ना अमर कीते ने, मगर वो जी जी बिल्कुल ओ ते अपनी अपनी चाह है, अपनी अपनी लाइन है। वो सर ਜਦੋਂ ਫਿਰ ਇਸ਼ਕ ਦੇ ਵਿੱਚ ਮੁਬਤਲਾ ਬਿਮਾਰ ਨੂੰ ਅੱਗ ਵਿੱਚ ਸੁੱਟਿਆ ਨਾ ਕਿ ਆਸ਼ਿਕ ਨੇ ਮਸ਼ੂਕ ਨੂੰ ਬਚਾਉਣ ਲਈ ਅੱਗ ਨੂੰ ਠੰਡਿਆ ਕਰ ਦਿੱਤਾ ਤੇ ਹੁਕਮ ਦਿੱਤਾ ਕਿ ਠੰਡੀ ਹੋ ਜਾ, ਮगर उन्नी की जिन्नी के बर्दाश्त करनी, ठंडी ना हो जाए कोई जम जावे। मतलब उन तकलीफ ना होवे, तकलीफ ना हो, आशिक साहब ਨੂੰ तकलीफ ना होवे। ਤੇ ਸਰ ਫਿਰ ਮਾਸ਼ੂਕ ਹੀ ਕਹਿੰਦਾ ਹੈ ਕਹਿੰਦਾ ਮੈਨੂੰ ਜ਼ਿੰਦਗੀ ਅਥੈਂਟਿਕ ਗੱਲ ਸਰ ਕਿ ਮੈਨੂੰ ਜ਼ਿੰਦਗੀ ਚ ਨਾ ਮਜ਼ਾ ਕਦੀ ਨਹੀਂ ਆਇਆ ਜਿੰਨਾ ਕਿ ਅੱਗ ਦੇ ਵਿੱਚ ਜਿਹੜਾ ਨਾ ਬਹਿ ਗਿਆ ਤੇ ਮਜ਼ਾ ਆਇਆ। आशिक मशूक का एक होर इम्तिहान सर, उसे आशिक उसे मशूक का जेड़ा ना एक होर इम्तिहान मकसूद सी सर। हुक्म होया कि पुत्र दे गले ते छुरी चला दो। उन्हें क्या यार आशिक मशूक सर चला दी थी, तो मशूक ने की हुक्म देता कि उसकी जान मेंढा आ गया और उस मशूक की सुन्नत अमल करने लखा जानवर सर अज कबूल होंगे ने और क़यामत तक होंदे रहणगे सर। सर ਉਹ ਕਿਹੜਾ ਜਜ਼ਬਾ ਸੀ ਜਿਹਨੇ ਸੁਕਰਾਤ ਨੂੰ ਤੇ ਮੀਰਾ ਨੂੰ ਜ਼ਹਿਰ ਦਾ ਪਿਆਲਾ ਪੀਣ ਤੇ ਮਜਬੂਰ ਕੀਤਾ ਸਰ। ਸੀਤਾ ਨੇ ਅਗਨੀ ਪ੍ਰੀਖਿਆ ਦਿੱਤੀ ਸੀ ਸਰ, ਮੈਂ ਸਿਰਫ ਮੁਸਲਮਾਨਾਂ ਦੀ ਗੱਲ ਨਹੀਂ ਕਰਦਾ, ਸੀਤਾ ਨੇ ਵੀ ਅਗਨੀ ਪ੍ਰੀਖਿਆ ਅਸੀਂ ਵੇਖਨੇ ਆ ਨਾ ਜਿੱਥੇ ਵੀ ਮਾਮਲਾਤ ਹੋਏ। ਬ੍ਰੋਡਰ ਸੁਕਰਾਤ ਨੇ ਨਵੀਂ ਪੌਦ ਦੀ ਖਾਤਰ ਮਤਲਬ ਉਹਦੇ ਹਕੂਕ ਦੀ ਖਾਤਰ ਜ਼ਹਿਰ ਦਾ ਪਿਆਲਾ ਪੀ ਲਿੱਤਾ। ਮੀਰਾ ਨੇ ਜ਼ਹਿਰ ਦਾ ਪਿਆਲਾ ਪੀ ਲਿੱਤਾ ਕਿ ਉਹ ਸੱਚਾ ਉਹਨੂੰ ਇਸ਼ਕ ਸੀ ਨਾ ਸਰ। ਇਸ਼ਕ ਸੈਯਦਜ਼ਾਦੇ ਨੂੰ ਹੁੰਦਾ ਨਾ ਤੇ ਹਰਾਈ ਦਾ ਮੁਰੀਦ ਕਰਵਾ ਦਿੰਦਾ ਸਰ। ਜੀ ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਤੇ ਸਰ ਸੈਯਦਜ਼ਾਦਾ ਜਿਹੜਾ ਨਾ ਉਹ ਰਾਣੀਜ਼ਾਦੇ ਨੂੰ ਮਨਾਉਣ ਦੀ ਖਾਤਰ ਪੈਰਾਂ 'ਚ ਘੁੰਗਰੂ ਬਣ ਕੇ ਤੇ ਕੰਜਰੀ ਬਣਨ ਤੋਂ ਵੀ ਹਾਰ ਨਹੀਂ ਮਹਿਸੂਸ ਕਰਦਾ। ਮਤਲਬ ਇਸ਼ਕ ਨਚਾਉਂਦਾ ਵੀ ਹੈ, ਕਹਿ ਲਓ ਨਚਾਉਂਦਾ ਵੀ ਹੈ ਸਰ, ਨਚਾਉਂਦਾ ਵੀ ਹੈ। ਤੇ ਸਰ ਕਦੀ ਅਗਰ ਗੈਰ ਮੁਸਲਮ ਨਾਲ ਇਸ਼ਕ ਹੋ ਜਾਵੇ ਨਾ ਤੇ ਆਪਣੇ ਨਾਂ ਤੋਂ ਪਹਿਲੇ ਉਹਦਾ ਨਾਮ ਹੀ ਆਉਂਦਾ ਸਰ। ਜੀ ਬਿਲਕੁਲ ਮਿਸਾਲ ਆਪਣੇ ਨਾਂ ਤੋਂ ਪਹਿਲੇ ਸੱਜਣ ਦੇ ਹੱਥ ਬਾਹ ਸਾਡੀ ਕਿਉਂ ਰੱਖਾਂ ਛੱਡ ਵੇੜਿਆ। ਅੱਜ ਅਸੀਂ ਕੀ ਕਹਿੰਦੇ ਆ ਸਰ, ਲਾਲ ਹੁਸੈਨ ਬਾਅਦ ਹੀ ਕਹਿੰਦੇ, ਮਾਧੋ ਪਹਿਲੇ, ਮਾਧਵ ਲਾਲ ਹੁਸੈਨ, ਮਾਧਵ ਲਾਲ ਉਹਨਾਂ ਦਾ ਨਾਂ ਸੀ। ਹਾਂ ਬਿਲਕੁਲ ਮੰਫੀ ਸੋਚਾਂ ਦੇ ਆਸ਼ਿਕ ਵੀ ਹੋਏ ਨੇ ਸਰ। ਉਹ ਤੇ ਸਾਰੇ ਕਿਆ ਸੋਹਣੀ ਡੈਫੀਨੇਸ਼ਨ ਦਿੱਤੀ ਹੈ WhatsApp, ਬੋਣੀ ਬਹੁਤ ਚੰਗੀ ਹੋ ਗਈ ਹੈ। ਅੱਲਾਹ ਖੈਰ ਕਰੇ ਸਰ, ਮੁਰਸ਼ਦ ਜ਼ਿੰਦਾ ਰਹੇ। ਮੁਰਸ਼ਦ ਇੰਨਾ ਕੁ ਵਸੀ ਹੈ ਕਿ ਮੇਰੇ ਵਰਗਾ ਕਾਇਨਾਤ ਹੈ ਨਾ, ਪੂਰੀ ਕਾਇਨਾਤ ਹੈ, ਪੂਰਾ ਜਹਾਨ ਹੈ। ਅਗਰ ਮੇਰੇ ਵਰਗਾ ਕੰਮ ਮਿਲਣ ਵੀ ਚਾਹੇ ਨਾ ਤੇ ਕੰਮ ਸਮਝਦਾ ਪਾਉਣਾ ਘੰਟਾ ਤੇ ਐਵੇਂ ਬੋਲ ਸਕਦਾ ਸਰ। ਤੁਹਾਡੀ ਚੁੱਕੀਆਂ ਦੀ ਦੁਕਾਨ ਜੀ ਖੈਰ ਹੋਵੇ, ਖੈਰ ਹੋਵੇ। ਪਰ ਸਰ ਮੈਂ ਕਦੀ ਵੀ ਨਹੀਂ ਚਾਹਾਂਗਾ ਕਿ ਦੂਸਰੇ ਸੂਝਵਾਨ ਬੜੇ ਗੁਣੀ ਲੋਕ ਜਿਹੜੇ ਨੇ ਇਸ ਇੰਤਜ਼ਾਰ ਇਸ ਸਰ ਅਖੀਰ ਦੇ ਉੱਤੇ ਮੈਂ ਸਿਰਫ ਚੰਦ शेर पेश करके इजाजत चाहूंगा। जी जी बिस्मिल्लाह। सर अल्लाह रसूल का फरमान इश्क है, अल्लाह रसूल का फरमान इश्क है, यानी हदीस इश्क है, कुरान इश्क है, गौतम का और मसीह का अरमान इश्क है, ये कायनात जिस्म है और जान इश्क है, इश्क सरमद इश्क ही मंसूर है, इश्क मूसा इश्क को है दूर है। सर इंतहा इश्क दी देखो कि खाक को बुत, खाक तो बुत बनांदा है ना ते बुत नूं देवता करदा है कि ये इश्क। खाक को बुत और बुत को देवता करता है इश्क। इंतहा ये है कि बंदे को खुदा करता है इश्क। वाह 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 वाह। घराजरे ग्रामी कदर याद बट सब सुन रहे ने, याद बट सब सुन रहे ने, उनकी फैमिली मोहतरम इंजीनियर जफर साहब, मुमताज शफी साहब, बड़े मोहतरम नेम चनेसर साहब, जनाब जावेद निस्बती साहब, असलम मलवी साहब, नजमी साहब, मोहतरमा
दिलशाद रफी साहब, नसीम नुसरत, गुड्डो बाजी, शबाना अंजम साहब, तो बरखुदार मुबीन अलवी ते तमाम सुनने वाले ने सर दर्जा वालेकुम अस्सलाम, वालेकुम अस्सलाम। दुआवां दा तालब इजाजत अल्लाह रब रख। खालिद भट्ट साहब साडे नाल बहुत डिटेल बहुत तफसील नाल गलबात हुई। ਸਾਡੇ ਕੋਲ ਮੈਸੇਜ ਆਇਆ ਮੈਸੇਜ ਬਿਸ਼ਾਰਤ ਜੱਟ ਸਾਹਿਬ ਪੰਜਾਬ ਪੁਲਿਸ ਤੋਂ ਬਹੁਤ ਪਸੰਦ ਕਰ ਰਹੇ ਨੇ ਪ੍ਰੋਗਰਾਮ ਔਨ ਡਿਊਟੀ ਨੇ ਔਰ ਆਲਮ ਲੋਹਾਰ ਸਾਹਿਬ ਦੇ ਗੀਤ ਦੀ ਫਰਮਾਇਸ਼ ਹੈ। ਨਾਲ ਹੀ ਮਿਸਿਸ ਅਖਤਰ ਉਹਨਾਂ ਨੇ ਕਿਹਾ ਜੀ ਇਹ ਇਸ਼ਕ ਚੜ੍ਹ ਜਾਵੇ ਤੇ ਲੈਂਦਾ ਨਹੀਂ ਤੇ ਇਹਦਾ ਨਸ਼ਾ ਗਰੀਬ ਦੇ ਕਰਜ਼ ਜਿਹਾ ਹੋਏ ਹੋਏ। ਅੱਛਾ ਇਹ ਗਰੀਬ ਦੇ ਕਰਜ਼ ਵਰਗਾ ਜਿਹੜਾ ਨਸ਼ਾ ਹੈ ਨਾ ਇਹ ਮਿਸਿਸ ਅਖਤਰ ਮੈਨੂੰ ਸਮਝ ਨਹੀਂ ਜੇ ਆਇਆ ਤੇ ਵੇਖਨੇ ਆ ਕਿ ਸਾਡੇ ਨਾਲ ਸੱਜਣ ਕੀ ਕਹਿੰਦੇ ਨੇ। अस्सलाम वालेकुम। वालेकुम सलाम व रहमतुल्लाहि व बरकातुहू। बंदा तो गुनाहगार है, रहमान है मौला। बंदे ते कर्म करना तेरी शान है मौला। बेशक बेशक। उस्ताद जीरा सैदपुर मुल्तान रोड लाहौर। बिस्मिल्लाह जी आन उस्ताद जी। राजी हो खैर ने। खैर हो खैर हो। जनाब गल वे कि मैं खालिद भट्ट साहब आए मोहब्बत उन्हां दी कि ਜਿਹੜੀ ਅੱਜ ਉਹਨਾਂ ਨੇ ਗੱਲ ਕਰ ਦਿੱਤੀ ਹੈ ਪਿਆਰ ਮੁਹੱਬਤ ਇਸ਼ਕ ਤੇ ਔਰ ਐਸੀ ਉਹਨਾਂ ਨੇ ਵੇਰਵੇ ਦੇ ਨਾਲ ਗੱਲ ਕੀਤੀ ਔਰ ਐਸਾ ਉਹਨਾਂ ਨੇ ਸਾਰੇ ਸੁਣਨ ਵਾਲਿਆਂ ਤੱਕ ਇਹ ਗੱਲ ਪਹੁੰਚਾਈ ਔਰ ਬੜੀ ਅੱਛੀ ਸਾਂਝ ਉਹਨਾਂ ਨੇ ਪਾਈ ਔਰ ਇਹਨਾਂ ਦੀ ਸਾਰੀ ਗੱਲ ਮੈਂ ਇਹਨਾਂ ਦੇ ਸਾਰੇ ਜਜ਼ਬਾਤ ਸਾਰੀ ਗੱਲ ਨੂੰ ਐਪਰੀਸ਼ੀਏਟ ਕਰਨਾ ਔਰ ਨਾਲ ਇਹ ਹੈ ਕਿ ਉਹ ਕਾਬਲੇ ਤਾਰੀਫ ਨੇ ਕਿ ਮੈਂ ਇਸ਼ਕ ਦੇ ਬਾਰੇ ਇੱਕ ਮੈਨੂੰ ਚੁਮਿਸਰਾ ਯਾਦ ਆ ਗਿਆ। ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦੇ ਉਹ ਸੁੱਕ ਜਾਂਦੇ ਵਾਂਗ ਕਾਨਿਆਂ ਦੇ। ਕਈ ਸੁੱਕ ਜਾਂਦੇ ਕਈ ਮੁੱਕ ਜਾਂਦੇ ਕਈ ਖਲਕਤ ਦੇ ਨਾਲ ਤਾਨਿਆਂ ਦੇ। ਕਿਸੇ ਇਸ਼ਕ ਦਾ ਨਾਮ ਬਦਨਾਮ ਕੀਤਾ ਕਈ ਸੜ ਗਏ ਵਾਂਗ ਪਰਵਾਨਿਆਂ ਦੇ। ਮੁਹੰਮਦ ਬੂਟਿਆ ਇਸ਼ਕ ਦੇ ਬੱਜੇ ਨਹੀਂ ਛੁੱਟਦੇ ਛੁੱਟ ਜਾਂਦੇ ਨੇ ਕੈਦੀ ਜੇਲ੍ਹ ਖਾਨਿਆਂ ਦੇ। ਜਨਾਬ ਗੱਲ ਇਹ ਕਿ ਸਾਰੀ ਗੱਲ ਮਾਰਫਤ ਦੀ ਔਰ ਜਿੰਨੀ ਵੀ ਅੱਜ ਵਾਲੇ ਪਹਿਲੀ ਗੱਲ ਤੇ ਕਿ ਅੱਜ ਮੈਂ ਤੁਹਾਡਾ ਕਲਾਸਿਕ ਟਾਈਮ ਸੁਣ ਰਿਹਾ ਔਰ ਮੈਂ ਸਾਂਝ ਪਾ ਰਿਹਾ ਤੇ ਬਾਕੀ ਹੋਰ ਮੈਂ ਤੇ ਹੁਣ ਕੀ ਹੋਰ ਕਵਾਂ ਤੇ ਤੁਹਾਨੂੰ ਕਮਾਲ ਭੱਟੀ ਔਰ ਅਹਿਮਦ ਮਿਰਜ਼ਾ ਜੀ ਵੀ ਸੁਣ ਰਹੇ ਨੇ ਜੀ ਜੀ ਤੇ ਮੇਰੇ ਵੱਲੋਂ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ। ਖੈਰ ਹੋਵੇ ਸਲਾਮਤ ਤੇ ਔਰ ਆਪਣਾ ਖਾਲਿਦ ਭੱਟ ਜੀ ਨੂੰ ਫਿਰ ਮੁਹੱਬਤ ਭਰਾ ਸਲਾਮ। ਜਿਉਂਦੇ ਰਹੋ ਸਲਾਮਤ ਤੇ ਰੱਬ ਰੱਖਾ ਤੇ ਅੱਲਾ ਬੇਲੀ ਜੀ। ਅੱਲਾ ਬੇਲੀ। ਉਸਤਾਦ ਜੀਰਾ ਜੀ ਸਾਡੇ ਨਾਲ ਸਨ ਔਰ ਜਿਹੜੇ ਸੱਜਣ ਮਿੱਤਰ ਪਿਆਰੇ ਆ ਰਹੇ ਨੇ ਕਿਆ ਸੋਹਣੀ ਗੱਲ ਕਰ ਰਹੇ ਨੇ ਔਰ ਮੈਂ ਚਾਹਾਂਗਾ ਕਿ ਮੌਜੂ ਤੇ ਹੀ ਗੱਲ ਚੱਲਦੀ ਰਹੇ। अस्सलाम वालेकुम जी। गंज बख्शे फैज़ आलम मजहर नूरे खुदा ना किसारा पीर कामिल कामिल रहनुमा। जी बिस्मिल्लाह। मोहम्मद मुबीन अलवी अर्ज कर रहे हैं। जी हैं नु खैरियत है ठीक हो? खैर हो गई सर माशाल्लाह नहायत ही नफीस और महज़ब गुफ्तगू खालिद इकबाल भट्ट साहब दी अल्लाह ताला इन्हां नूं सलामत रखे और मेरे वर्गे शख्स वास्ते ये एजाज़ है कि इन्हां दा दस्ते शफ़क़त मेरे सिर दे उत्ते और मैं स्पेशली थैंक्स करांगा खालिद भट्ट साहब नूं कि जिन्हां ने इन्नी डेफिनेशन माशाल्लाह इश्क दी बयान की। मेरी अखां चों आंसू आ गए उस वेले जिस टाइम इन्हां ने हज़रत मादुल आल हुसैन दा जिक्र कीता ਤੇ ਔਰ ਜਿਸ ਤਰ੍ਹਾਂ ਕਿ ਇਹਨਾਂ ਨੇ ਦੂਸਰੇ ਮਜ਼ਾਹਬ ਨੂੰ ਵੀ ਮਿਸਾਲਾਂ ਦੇ ਕੇ ਤੇ ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਗੁਫ਼ਤਗੂ ਕੀਤੀ ਹੈ ਔਰ ਯੂਸੁਫ ਸਾਹਿਬ ਇਹ ਸਾਰਾ ਸਿਰਾ ਸਾਡੇ ਸਿਰ ਜਾਂਦਾ ਹੈ ਔਰ ਇਹ ਅੱਲਾਹ ਤਾਲਾ ਦਿਨ ਦੁਗਣੀ ਔਰ ਰਾਤ ਚੁਗਣੀ ਤਰੱਕੀ ਅਤਾ ਕਰੇ ਔਰ ਸਾਡੇ ਵੀਰ ਯੂਸੁਫ ਪੰਜਾਬੀ ਦਾ ਮਾਨ ਪ੍ਰਮਾਨ ਜਿਹੜਾ ਸਦਾ ਸਲਾਮਤ ਰਹੇ। ਬਹੁਤ ਮਿਹਰਬਾਨੀ ਸਲਾਮਤ ਰਹੋ। ਦੁਆਵਾਂ ਦਾ ਤਾਲਬ ਮੁਹੰਮਦ ਮੁਬੀਨ ਅਲਵੀ। ਖੈਰ ਹੋਵੇ ਸਲਾਮਤ ਰਹੋ। ਓਕੇ ਮੁਬੀਨ ਅਲਵੀ ਸਾਹਿਬ ਬਹੁਤ ਬਰਖੁਰਦਾਰੀ ਨਾਲ ਮੁਹੱਬਤ ਨਾਲ ਪਿਆਰ ਨਾਲ ਸਾਡੇ ਨਾਲ ਜਵੇਦ ਰਾਣਾ ਸਾਹਿਬ ਸਾਡੇ ਨਾ ਰਾਣਾ ਜੀ ਕੋਈ ਚਿੱਤਰੀ ਟਾਕੀ ਦੀ TUI ਟੋਈ ਬਰਬਾਦ ਕੀਤਾ ਮੇਰੀ ਜ਼ਿੰਦਗੀ ਬਾਕੀ ਦੀ। ਮੈਨੂੰ ਜਵੇਦ ਸਾਹਿਬ ਤੁਹਾਡਾ ਜ਼ਾਹਿਰ ਹੈ ਕੋਈ ਚੰਗਾ ਜਿਹਾ ਅਹਿਸਾਸ ਹੋਏਗਾ ਪਰ ਇਹ ਮੈਨੂੰ ਨਹੀਂ ਜੇ ਪੱਲੇ ਪਿਆ ਵੀ ਕਿਹਨੇ ਤੁਹਾਨੂੰ ਬਰਬਾਦ ਕੀਤਾ ਹੈ। ਅਤੇ ਤੁਸੀਂ ਔਰ ਤੁਹਾਡੀ ਫੈਮਿਲੀ ਸੁਣ ਰਹੇ ਨੇ ਤੁਸੀਂ ਦੂਸਰੇ ਮੈਸੇਜ ਵਿੱਚ ਕਿਹਾ ਮੈਨੂੰ ਬਹੁਤ ਚੰਗਾ ਲੱਗਾ। ਸਲਾਮਤ ਰਹੋ ਜਿਉਂਦੇ ਵਾਸਤੇ ਰਹੋ। ਨਾਲ ਦੱਸੋ ਤੁਸੀਂ ਕਿੱਥੋਂ ਕਾਲ ਕਰ ਰਹੇ ਹੋ ਸਾਨੂੰ ਪਤਾ ਲੱਗੇ। ਸਾਡਾ ਭਰਾ ਜਵੇਦ ਰਾਣਾ ਕਿਹੜੀ ਜਗ੍ਹਾ ਤੋਂ ਕਾਲ ਕਰ ਰਿਹਾ ਹੈ। ਅਲੀ ਅੰਜਮ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਸਲਾਮਤ ਰਹੋ ਜਿਉਂਦੇ ਵਾਸਤੇ ਰਹੋ। ਤੁਹਾਡਾ ਇੱਕ ਹੋਰ ਮੈਸੇਜ ਆ ਗਿਆ ਔਰ ਵੇਖਦੇ ਹਾਂ ਕਿ ਸਾਡੇ ਨਾਲ। अस्सलाम वालेकुम जी। हेलो अस्सलाम वालेकुम। वालेकुम अस्सलाम।
शबाना अंजुम बेदिया रोड लाहौर कैंप से सर जी बिस्मिल्लाह जी आए हो शबाना जी प्रोग्राम ਤੁਹਾਡਾ ਬਹੁਤ ਚੰਗਾ ਜਾ ਰਿਹਾ ਤੇ ਬੜਾ ਮਤਲਬ ਚੰਗਾ ਲੱਗ ਰਿਹਾ ਸਾਨੂੰ ਬੜਾ ਮਜ਼ਾ ਆ ਰਿਹਾ ਸਾਰੇ ਘਰ ਵਾਲੇ ਸੁਣ ਰਹੇ ਨੇ ਸਲਾਮਤ ਰਹੋ ਖੈਰ ਹੋਵੇ ਤੇ ਟੌਪਿਕ ਤੇ ਅੱਜ ਦਾ ਟੌਪਿਕ ਵੀ ਬੜਾ ਚੰਗਾ ਹੈ ਹਾਂ ਹਾਂ ਚੰਗਾ ਤੇ ਹੋਣਾ ਹੀ ਹੈ ਸੁਣਾਉਣਾ ਚਾਹੀਏ जी ठीक है बिस्मिल्लाह सुनाओ सुनाओ सुल्तान बाहू ਦਾ ਕਲਾਮ ਹੈ जी बिस्मिल्लाह ਤੇ ਮੰਗਾ ਨਿਮਾਨ ਸ਼ਰਮਾਵਨ ਇਸ਼ਕੋ ਮੇਰੇ ਦਿਲ ਵਿੱਚ ਗੈਰਤ ਆਈ ਹੂੰ मेरा इश्क सलामत रख मियां बाहू मैं ईमान नाल देवा दुहाई हूँ ईमान दी देवा दुहाई हूँ सॉरी जे मेरे को कोई गल नहीं एक ਤੁਹਾਡੀ ਲਗਾਓ ਇੱਕ ਮੁਹੱਬਤ ਤੇ ਆਪਣੀ ਜਗ੍ਹਾ ਤੇ ਇੱਕ ਮੁਸੱਲਮ ਹੈ ਔਰ ਬਾਬਾ ਜੀ ਨੂੰ ਵੇਖੋ ਅਸੀਂ ਇਸ ਤਰ੍ਹਾਂ ਜਦੋਂ ਚਾਹ ਹੁੰਦਾ ਨਾ ਇਸ਼ਕ ਦਾ ਵੀ ਚਾਹ ਚੜਦਾ ਜੇ ਤੇ ਜਿਸ ਮੰਜ਼ਿਲ ਤੇ ਇਸ਼ਕ ਪਹੁੰਚਾਵੇ ਹਾਂ ਵਾਹ ਵਾਹ जिस मंजिल पे इश्क पहुंचावे तो खबर न आई हूँ दोबारा जिस मंजिल पे इश्क पहुंचावे ईमान नु खबर न आई हूँ काई ईमान नु खबर न काई हूँ अच्छा ते इश्क ते यूसुफ साहब बेपरवाह हुंदा है ते इश्क न जात पात रंग नस्ल कुछ भी नहीं देखदा है बेशक ਤੇ ਇਸ਼ਕ ਵਿੱਚ ਇਨਸਾਨ ਆਪਣੀ ਜ਼ਾਤ ਨੂੰ ਭੁੱਲ ਜਾਂਦਾ ਹੈ ਤੇ ਉਹਦੀ ਜ਼ਾਤ ਵਿੱਚ ਗੁੰਮ ਹੋ ਜਾਂਦਾ ਹੈ ਜਿਹਦੇ ਨਾਲ ਉਹ ਇਸ਼ਕ ਕਰਦਾ ਹੈ ਜੀ ਬੇਸ਼ੱਕ ਤੇ ਭਾਵੇਂ ਉਹ ਇਸ਼ਕ ਹਕੀਕੀ ਹੋਏ ਤੇ ਭਾਵੇਂ ਇਸ਼ਕ ਮਜਾਜ਼ੀ ਹੋਵੇ ਬਿਲਕੁਲ ਠੀਕ ਹੈ ਠੀਕ ਹੈ ਹਾਂ ਪਿਆਰ ਤੇ ਉਹ ਹੁੰਦਾ ਹੈ ਜਿਹਦੇ ਉੱਤੇ ਸਾਡਾ ਦਿਲ ਆ ਜਾਂਦਾ ਹੈ ਬਿਲਕੁਲ ਇੰਜੀ ਹੈ ਪਿਆਰ ਉਹ ਜਿਹਦੇ ਤੇ ਸਾਡਾ ਦਿਲ ਆ ਜਾਂਦਾ ਤੇ ਉਹ ਮਤਲਬ ਪਿਆਰ ਹੁੰਦਾ ਹੈ ਠੀਕ ਹੈ ਤੇ ਮੁਹੱਬਤ ਮੈਂ ਉਸਨੂੰ ਸਮਝਦੀ ਹਾਂ ਜਿਹੜਾ ਕਿ ਮੈਂ ਕਹਿੰਦੀ ਹਾਂ ਕਿ ਮੁਹੱਬਤ ਜਿਸ ਤਰ੍ਹਾਂ ਅਸੀਂ ਦੂਜੇ ਨਾਲ ਕਰਨੇ ਆ ਤੇ ਕੋਈ ਤਵੱਕਾਤ ਰੱਖਦੇ ਆ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਉਸੇ ਦਾ ਵੀ ਤਵੱਕਾਤ ਸਾਨੂੰ ਵੀ ਮਿਲੇ ਜੀ ਬਿਲਕੁਲ ਠੀਕ ਹੈ ਮਤਲਬ ਸਾਡੇ ਕੋਲ ਉਹਦੇ ਚ ਖੁਆਇਸ਼ ਹੁੰਦੀ ਹੈ ਖੁਆਇਸ਼ ਯਾਨੀ ਕਿ मैं कहना चाहनी हूं जी ठीक है बहुत मुश्किल है पंजाबी बोलना नहीं ਤੁਸੀਂ ਵੇਖੋ ਸਾਰੀਆਂ ਜ਼ੁਬਾਨਾਂ ਮੁਹੱਬਤ ਦੀ ਆਪਣੀ ਜ਼ੁਬਾਨ ਹੁੰਦੀ ਹੈ ਔਰ ਤੁਹਾਡੀ ਫੀਲਿੰਗਸ ਔਰ ਤੁਹਾਡਾ ਹੱਸਣਾ ਇੱਕ ਮੁਹੱਬਤ ਹੈ ਇੱਕ ਪਿਆਰ ਹੈ ਇੱਕ ਇਜ਼ਹਾਰ ਹੈ ਔਰ ਇਸ ਤੁਹਾਡੇ ਹਾਸੇ ਦੇ ਵਿੱਚ ਵੀ ਤੇ ਇੱਕ ਪੈਗਾਮ ਹੈ ਨਾ जी आज बहुत लंबा टॉपिक थी तो मैं क्या मेरे बड़ी गलतियां होनी आज से नहीं कोई गलती ਤੁਸੀਂ ਨਹੀਂ ਕੀਤੀ ਤੁਸੀਂ ਬਹੁਤ ਚੰਗਾ ਬੋਲੇ ਹੋ ਬਹੁਤ ਸੋਹਣਾ ਬੋਲੇ ਹੋ ਅਸਲ ਵਿੱਚ ਮੈਂ ਉਹੀ ਕਿਹਾ ਨਾ ਕਿਸੇ ਰਾਂਝੇ ਨੂੰ ਚੜਿਆ ਜੇ ਇਸ਼ਕ ਤੇਰਾ ਉਸ ਨੂੰ ਹੀਰ ਦੀ ਸੇਜੇ ਸੁਆਇਆ ਤੂੰ ਤੇ ਜਦੋਂ ਵੇਖੋ ਤੁਸੀਂ ਇਸ਼ਕ ਤੇ ਹੁਣ ਗੱਲ ਕਰਨ ਆਏ ਹੋ ਤੁਹਾਡੇ ਅੰਦਰ ਇੱਕ ਫੁਟਕਲ ਹੋਈ ਹੈ ਨਾ ਜੀ ਬਿਲਕੁਲ ਇਹ ਇਬਤਦਾ ਹੁੰਦੀ ਹੈ ਨਾ ਅਸਲ ਵਿੱਚ ਤੇ ਆਪਣੇ ਆਪ ਨੂੰ ਪਛਾਣਨ ਦੀ ਜੀ ਅੰਦਰ ਹੀ ਤੇ ਸਭ ਕੁਝ ਹੈ ਨਾ जी बिल्कुल शबाना जी जिंदे वास्ते रहो सलामत रहो बहुत शुक्रिया जी कोई गलती हुई तो माफ करना नहीं खैर हो जिंदे वास्ते रहो कोई गलती नहीं अच्छा जी बहुत शुक्रिया अल्लाह हाफिज शबाना जी साडे नाल सन और मैं चाहांगा कि हुण असीं एक गौण सुनने आ एक रंग माणदे आ ते उस तो बाद गलबात असीं जारी रखांगे प्यार मुहब्बत इश्क ते पंजाबी क्लासिक टाइम यूसुफ पंजाबी तुहाडे नाल और खान जुबैर साहब साडे नाल प्रोग्राम की तारीफ की खान साहब मुहब्बतां प्यार तुहाडा शो सुनना और उहदे ते राय देना मेरे वास्ते माण दी गल तुहाडे वर्गे गुणी प्यारे बंदे सुन रहे ने शफाक फलक साहब सुन रहे ने बहुत निक्के दोस्त ने साडे जवेद निस्बती साहब सुन रहे ने कॉल्स भी मिला रहे ने नियाज नजमी साहब MR मिर्ज़ा साहब बहुत सारे सज्जन बहुत एक लंबी लिस्ट है मेरे को इस टाइम मैसेजेस आए हुए ने और वेखने असी अस्सलाम वालेकुम एक दिन दिल ने पुछया अखियां तो ਤੁਹਾਡੇ ਮਨ ਵਿੱਚ ਤਰਸ ਕਿਉਂ ਨਹੀਂ ਪੈਂਦਾ ਅੱਖਾਂ ਕਹਿੰਦੀਆਂ ਸੁਣ ਵੇ ਦਿਲਾ ਅਸੀਂ ਤੇ ਯਾਰ ਨੂੰ ਤੱਕਦੇ ਹੀ ਨਹੀਂ ਹਾਏ ਸਾਨੂੰ ਤੇ ਤੂੰ ਹੀ ਟਿਕਣ ਨਹੀਂ ਦਿੰਦਾ ਵਾਹ अस्सलाम वालेकुम अली अंजुम गल कर बिस्मिल्लाह अली जी ਨੂੰ ਬਹੁਤ ਪਿਆਰੇ ਮੈਸੇजेस ਤੁਹਾਡੇ ਔਰ ਤੁਹਾਡੀ ਅੱਜ ਜਿਹੜੀ ਖੁਸ਼ੀ ਮਿਲੀ ਤੁਹਾਨੂੰ ਅਸੀਂ ਉਹਦੇ 'ਚ ਸ਼ਰੀਕ ਹਾਂ ਸਾਰੇ ਤੁਹਾਡੇ ਸੱਜਣ ਮਿੱਤਰ ਪਿਆਰੇ जी बिल्कुल सब तो ज़्यादा मैं शुक्रगुजार हाँ सेक्रेटरी पंजाब मोहद्दीन वानी साहब इंफॉर्मेशन और
ਸੀਐਨ ਸਾਹਿਬ ਦਾ, ਤੇ ਉਹਨਾਂ ਨੇ ਯੂਥ ਫੈਸਟੀਵਲ ਨੂੰ ਇੰਨੀ ਉਹ ਦਿੱਤੀ ਕਿ ਅੱਜ ਮੈਨੂੰ ਇੰਨੀਆਂ ਮੁਹੱਬਤਾਂ ਮਿਲੀਆਂ ਪੰਜਾਬ 'ਚ, ਬਲਕਿ ਇੰਟਰਨੈਟ ਰਾਹੀਂ ਵੀ ਲੋਕਾਂ ਨੇ ਯਾਦ ਕੀਤਾ। ਪਰ ਤੁਹਾਡੇ ਪ੍ਰੋਗਰਾਮ ਦਾ ਮਾਸ਼ਾਅੱਲਾ ਟੌਪਿਕ ਬਹੁਤ ਸੋਹਣਾ ਅੱਜ, ਤੇ ਬਹੁਤ ਅੱਛਾ ਸ਼ੋਅ ਕਰ ਰਹੇ ਹੋ, ਔਰ ਤੁਹਾਡਾ ਵੀ ਸ਼ੁਕਰੀਆ ਔਰ ਮੁਹੱਬਤਾਂ ਕਿ ਤੁਸੀਂ ਇੰਨਾ ਐਪਰੀਸ਼ੀਏਟ ਕੀਤਾ ਔਰ ਸੋਹਣੇ ਮਿੱਤਰਾਂ ਤੱਕ ਪਹੁੰਚਾਇਆ। ਸਲਾਮਤ ਰਹੋ, ਜਿਉਂਦੇ ਰਹੋ। ਅਲੀ ਅੰਜਮ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਸਾਡੇ ਦਿਲ ਦਾ ਸਕੂਨ, ਸਾਡੇ ਕੋਲ ਇੱਕ ਮਹਿਕ। ਜੀ ਬਿਲਕੁਲ, ਇੱਕ ਸੂਫੀਜ਼ਮ ਨੂੰ ਤੁਸੀਂ ਇੱਕ ਨਿਵੇਕਲਾ ਔਰ ਵੱਖਰਾ ਜਿਹਾ ਰੰਗ ਜਿਹੜਾ ਉਹ ਦਿੰਦੇ ਹੋ, ਤੇ ਬਹੁਤ ਹੀ ਤੁਹਾਡਾ ਪ੍ਰੋਗਰਾਮ ਸੋਹਣਾ, ਔਰ ਅੱਲਾ ਮਜ਼ੀਦ ਕਾਮਯਾਬੀਆਂ ਦੇਵੇ। ਆਮੀਨ ਆਮੀਨ। ਕਿ ਦਿਨ ਦੁਗਨੀ ਰਾਤ ਚੁਗਨੀ ਤਰੱਕੀ ਕਰੋ। ਖੈਰ ਹੋਵੇ, ਖੈਰ ਹੋਵੇ, ਸਲਾਮਤ ਰਹੋ। ਬਹੁਤ ਸ਼ੁਕਰੀਆ। ਓਕੇ ਓਕੇ, ਅੱਲਾ ਹਾਫਿਜ਼। ਅਲੀ ਅੰਜਮ ਬਹੁਤ ਪਿਆਰੇ ਸੱਜਣ, ਫਨਕਾਰ ਦੋਸਤ ਨੇ, ਔਰ ਫਨਕਾਰਾਂ ਦੀ ਬਹੁਤ ਲੋੜ ਹੈ ਸਾਡੇ ਕੋਲ ਇਸ ਵੇਲੇ। अस्सलाम वालेकुम जी। वालेकुम सलाम। बिस्मिल्लाह 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 जी। नजमी साहब ठीक हो? सुनाओ, तबीयत ठीक है ਹੁਣ ਤੁਹਾਡੀ? चलो खैर होवे, सलामत रहो। ਮੇਰੇ ਖਿਆਲ ਤੁਸੀਂ ਹੈਂਡ ਫਰੀ ਲਾਈ ਹੋਈ ਹੈ। ਨਹੀਂ ਮੈਂ ਹੈਂਡ ਫਰੀ ਨਹੀਂ। ਹਾਂ, ਹੁਣ ਜ਼ਰਾ ਥੋੜਾ ਜਿਹਾ ਨਾ ਇੱਕ ਬਿਲਕੁਲ ਇੰਜ ਆਵਾਜ਼ ਆਈ, ਕਿਉਂਕਿ ਸੱਜਣ ਤੁਹਾਡੀ ਆਵਾਜ਼ ਸੁਣਨਾ ਚਾਹ ਰਹੇ ਨੇ। ਮਿਹਰਬਾਨੀ। ਹਾਂ, ਮੈਂ ਕਿਹਾ ਜੀ ਤੁਹਾਡੀਆਂ ਗੱਲਾਂ, ਤੁਹਾਡਾ ਪਿਆਰ ਕਿਤੇ ਬਿਮਾਰ ਹੋਣ ਦਿੰਦਾ। ਖੈਰ ਹੋਵੇ, ਖੈਰ ਹੋਵੇ। ਤੇ ਅੱਜ ਦਾ ਸ਼ੋਅ ਹਕੀਕਤ ਜਦੋਂ ਬਹੁਤ ਪਿਆਰਾ। ਤੇ ਖਾਲਿਦ ਭੱਟ ਸਾਹਿਬ, ਮੈਂ ਦੱਸ ਦਿੰਦਾ ਵਾਂ, ਮਾਸ਼ਾਅੱਲਾ ਉਹਨਾਂ ਨੇ ਇੱਕ ਅੱਡੀ ਪਰ ਸਾਂਝ ਪਾਈ। ਇੱਕ ਹਕੀਕਤ, ਕਮਾਲ ਬੰਦੇ ਨੇ ਕਿ ਮੇਰਾ ਖਿਆਲ ਮਜ਼ੀਦ ਇਸ ਤੇ ਤਾਂ ਹਕੀਕਤ ਜਦੋਂ ਮੈਂ ਕਹਿੰਦਾ ਕਿ ਗੁੰਜਾਇਸ਼ ਕੋਈ ਨਹੀਂ ਗੱਲ ਕਰਨ ਦੀ, ਮਤਲਬ ਰੱਜ ਹੋ ਗਿਆ, ਰੱਜ ਹੋ ਗਿਆ ਵੀ। ਹੋਰ ਉਹਨਾਂ ਨੇ ਸਾਰੇ ਪੱਖ ਤੇ ਖੁੱਲ ਦਿੱਤੇ ਨੇ ਨਾ। ਉਹਦੇ ਵਿੱਚ ਕਿਹੜਾ ਇਸ਼ਕ ਹੈ ਜਿਹੜਾ ਛੁਪਿਆ ਰਹਿ ਗਿਆ ਜੀ? ਵਾਹ ਵਾਹ। ਅੱਜ ਕੱਲ੍ਹ ਲੋਕ ਤੇ ਜਿਹੜੇ ਨੇ ਨਾ, ਉਹ ਇਸ਼ਕ ਨੂੰ ਇੱਕ ਪਾਸੇ ਲੈ ਕੇ ਤੁਰਦੇ ਨੇ, ਲੇਕਿਨ ਮੇਰਾ ਖਿਆਲ ਉਹਨਾਂ ਨੂੰ ਅੱਲਾਹ ਤੋਂ ਲੈ ਕੇ ਇਹ ਤੇ ਸਾਰੇ ਛੋੜ ਕੇ ਰੱਖ ਦਿੱਤੇ ਨੇ। ਇਸ਼ਕ ਹੁੰਦਾ ਕੀ ਕਿ ਇਹ ਆਵਾਜ਼ ਵੀ ਹੈ, ਕਹਾ ਵੀ ਹੈ। ਮੈਂ ਇਹਦੇ ਮੁਤਲਕ ਦੇਖ ਕੇ ਕਿ ਆਸ਼ਕ ਨਾਲ ਫਿਰ ਹੋਇਆ ਕੀ, ਆਸ਼ਕ ਨਾਲ ਕੀ ਸਲੂਕ ਹੋਏ ਨੇ, ਤੇ ਅੱਗੋਂ ਫਿਰ ਆਸ਼ਕ ਕਦੋਂ ਮੁੜੇ ਨੇ ਜਾਂ ਨਹੀਂ ਮੁੜੇ। ਮੈਂ ਛੋਟਾ ਜਿਹਾ ਕਹਿ ਲਵੋ ਕਿ ਕੋਈ ਮੰਗਣ ਵਾਲਾ ਕਹਿ ਲੋ, ਭਿਖਾਰੀ ਕਹਿ ਲੋ, ਮਜਲੂਬ ਕਹਿ ਲਵੋ, ਫਿਰ ਕਰ ਬੈਠਾ ਨਾ ਕਿ ਮੈਂ ਤੇ ਬਾਦਸ਼ਾਹ ਦੀ ਬੇਟੀ ਨਾਲ ਸ਼ਾਦੀ ਕਰਨੀ। ਉਹਨੂੰ ਕਹਿਣ ਜਾ ਪਾਗਲਾ, ਇਹ ਕੋਈ ਹੋ ਸਕਦਾ? ਅੱਛਾ। ਉਹਨੇ ਕਿਹਾ ਮੈਂ ਤੇ ਕਰਨੀ। ਉਹ ਖੈਰ ਗੱਲ ਪਹੁੰਚਦੀ ਜਨਾਬ ਬਾਦਸ਼ਾਹ ਕਰਨਾ ਦੀ ਕਰ ਗਈ। ਠੀਕ ਹੋ ਗਿਆ। ਉਹਨੇ ਕਿਹਾ ਉਹ ਕਿਹੜਾ ਐਸਾ ਯਾਨੀ ਕਿ ਮਸਤ ਹੈਗਾ ਵੀ ਉਹਨੂੰ ਮੇਰਾ ਕੋਈ ਡਰ ਖੌਫ ਹੀ ਨਹੀਂ ਕਿ ਉਹਨੇ ਮੈਨੂੰ ਸਲਾਮ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਕਿਹਾ ਜੀ ਬੁਲਾਓ ਉਹਨੂੰ। ਹੁਣ ਬੁਲਾਇਆ ਜਦੋਂ, ਉਦੋਂ ਕਹਿ ਲੱਗੇ ਹਾਂ ਕੀ ਗੱਲ ਹੈ? ਉਹਨੇ ਕਿਹਾ ਇਹ ਗੱਲ, ਮੈਂ ਤੇ ਸ਼ਾਦੀ ਕਰਨੀ, ਮੈਂ ਤੇ ਇਸ਼ਕ ਹੋ ਗਿਆ। ਹੁਣ ਕਿਹਾ ਮੈਂ ਇਹਦੇ ਕੋਲ ਕਿਸ ਤਰ੍ਹਾਂ ਜਾਣ ਸਕਦਾ? ਮੈਨੂੰ ਸਜ਼ਾ ਦੇਵਾਂ ਤਾਂ ਰੀਤ ਬਨਾਮੀ, ਸਜ਼ਾ ਦੇਵਾਂ ਤਾਂ ਰੀਤ ਬਨਾਮੀ। ਉਹ ਕਹਿਣਾ ਕਿ ਯਾਰ ਠੀਕ ਹੈ, ਮੈਨੂੰ ਤੇਰੀ ਸ਼ਰਤ ਮਨਜ਼ੂਰ ਹੈ, ਫਿਕਰੇ ਦੇ ਬਦਲੇ ਮੇਰੀ ਵੀ ਇੱਕ ਸ਼ਰਤ ਪੂਰੀ ਕਰਨੀ ਪੈ ਗਈ। ਉਹਨੇ ਕਿਹਾ ਦੱਸ। ਉਹਨੇ ਕਿਹਾ ਇਹ ਫੜ ਬਾਲਟੀ। ਉਹ ਸੁਣਦੇ ਰਹਿ ਗਏ। ਉਹਨੂੰ ਖਾਲੀ ਕਰ ਦੇ, ਜਿਸ ਦਿਨ ਖਾਲੀ ਹੋ ਜਾਵੇ ਉਹ ਚ ਨਾ ਕੇ ਫਿਰ ਤੂੰ ਨਿਕਾਹ ਕਰ ਲਈ। ਉਹਨੇ ਕਿਹਾ ਇਹ ਕਿਹੜੀ ਗੱਲ ਹੈ ਜੀ, ਮਸਲਾ ਹੀ ਕੋਈ ਨਹੀਂ ਹੈ। ਉਹ ਬਾਲਟੀ ਭਰੇ ਪਾਣੀ ਦੀ ਜਦੋਂ ਬਾਹਰ ਸੁੱਟੇ, ਪਾਣੀ ਦੇ ਵਿੱਚ ਹੀ ਜਾਣਾ ਸੀ ਨਾ, ਉਹ ਬਾਹਰ ਸੁੱਟੇ ਪਾਣੀ, ਫਿਰ ਵਾਪਸ ਬਾਹਰ ਸੁੱਟੇ ਪਾਣੀ। ਫਿਰ ਕੋਈ ਵੇਖ ਰਿਹਾ ਸੀ। ਉਹਨੇ ਕਿਹਾ ਗੱਲ ਇਹ ਕੀ ਕਰਦਾ ਪਿਆ? ਉਹਨੇ ਕਿਹਾ ਜੀ ਇਹ ਗੱਲ ਤੇ ਬਾਤ ਹੈਗੀ ਹੈ, ਮੈਂ ਤੇ ਸਮੁੰਦਰ ਖਾਲੀ ਕਰਨਾ ਤੇ ਬਾਦਸ਼ਾਹ ਦੀ ਬੇਟੀ ਨੇ ਸ਼ਾਦੀ ਕਰਨੀ। ਉਹਨੇ ਕਿਹਾ ਬੇਵਕੂਫਾ, ਕਦੀ ਸਮੁੰਦਰ ਵੀ ਖਾਲੀ ਹੋਏ ਨੇ? ਉਹਨੇ ਕਿਹਾ ਬੇਵਕੂਫ ਤੂੰ, ਮੈਂ ਨਹੀਂ, ਤੂੰ ਹੈਗਾ ਵਾ। ਤੂੰ ਮੈਨੂੰ ਇਹ ਦੱਸ ਕਦੀ ਆਸ਼ਿਕ ਵੀ ਮੁੜੇ ਨੇ? ਕਦੀ ਆਸ਼ਿਕ ਵੀ ਮੁੜੇ ਨੇ? ਮੈਨੂੰ ਉਮੀਦ ਹੈ ਕਿ ਮੈਂ ਸਮੁੰਦਰ ਖਾਲੀ ਕਰਾਂਗਾ। ਤੇ ਮੈਂ ਗੱਲ ਕਰਨ ਦਾ ਮਕਸਦ ਇਹ ਹੈਗਾ ਵੇ ਕਿ ਆਸ਼ਿਕ ਜਦੋਂ ਕੋਈ ਨੀਅਤ ਧਾਰ ਲੈਂਦਾ ਹੋਵੇ ਨਾ, ਉਹ ਅੰਜਾਮ ਤੋਂ ਪਹਿਲੇ ਕਦੀ ਵੀ ਵਾਪਸ ਨਹੀਂ ਆਉਂਦੇ। ਉਹਨਾਂ ਦੇ ਪਿਆਰ ਦੀ ਇਹ ਇੰਤਹਾ ਕਹਿ ਲਓ। ਤੇ ਬਸ ਮੈਂ ਕਹਾਂਗਾ ਕਿ ਹਕੀਕਤ ਜਾਣੋ ਕਿ ਇਹਦੇ ਵਿੱਚ ਸਾਰੇ ਪੱਖ ਖੁੱਲ ਗਏ ਨੇ। ਤੁਹਾਡੇ ਵੀ ਬੜੀ ਮਿਹਰਬਾਨੀ। ਖੈਰ ਹੋਵੇ, ਜਿਉਂਦੇ ਵਾਸਤੇ ਸਭ ਸੁਣਨ ਵਾਲੇ ਨੂੰ ਸਲਾਮ। ਵਾਲੇਕੁਮ अस्सलाम। ਓਕੇ, ਅੱਲਾ ਹਾਫਿਜ਼। ਨਿਆਜ਼ ਨਜਮੀ ਸਾਹਿਬ ਸਾਡੇ ਨਾਲ ਸਨ, ਔਰ ਜਾਵੇਦ ਰਾਣਾ ਸਾਹਿਬ ਚੁੰਗੀ ਅਮਰ ਸੱਦੂ ਤੋਂ ਬਹੁਤ ਮਿਹਰਬਾਨੀ। ਉਹਨਾਂ ਨੇ ਇੱਕ ਸੁਨੇਹਾ ਘੱਲਿਆ ਹੈ ਕਿ न जाने किसको पसंद आ गई मेरी भीगी पलकें,
हंसना भी चाहूँ तो हंसना भी चाहूँ तो पलकें भीग जाती हैं। ठीक है जनाब, ये क्या कमाल है। वैसे पंजाबी ਵਿੱਚ बड़ा जचना जे। मैं ਇਹਨੂੰ ਪਹਿਲੇ ਤਾਂ ਕੋਸ਼ਿਸ਼ ਕੀਤੀ ਸੀ ਤੁਹਾਡਾ ਸੁਨੇਹਾ ਜਿਹੜਾ ਇਹਨੂੰ ਮੈਂ ਪੰਜਾਬੀ ਦੇ ਵਿੱਚ ਹੀ ਸੁਣਾਉਣਾ ਵਾ। ਸਾਡੇ ਕੋਲ ਜੀ ਇੱਕ ਲਾਜ਼ਮੀ ਕੰਮ ਹੈ ਵੀ ਮੁਹੱਬਤ ਇਸ਼ਕ ਔਰ ਪਿਆਰ ਵਾਲਾ ਜੇ ਜਿਹੜੇ ਸੱਜਣਾ ਨੂੰ ਰੱਬ ਨੇ ਤੌਫੀਕ ਦਿੱਤੀ ਹੈ ਜ਼ਰੂਰ ਕਰਨ। ए+ ਪੋਜ਼ੀਟਿਵ ਬਲੱਡ ਦੀ ਜ਼ਰੂਰਤ ਹੈ, ਖੂਨ ਦੀ ਜ਼ਰੂਰਤ ਹੈ। ਔਰ ਜਿਹੜੇ ਸੱਜਣ ਅਤੀਆ ਕਰਨਾ ਚਾਹੁੰਦੇ ਨੇ ਉਹ ਰਾਬਤਾ ਕਰਨ 0322 80 16 159 यानी कि 0322 8016 159। ਔਰ ਇਹਨਾਂ ਦੀ ਬਹੁਤ ਮਤਲਬ ਕਿ ਜ਼ਰੂਰਤ ਨੂੰ ਤੁਸੀਂ ਸਾਹਮਣੇ ਰੱਖਦਿਆਂ ਹੋਏ ਆ ਜਾਣਾ ਹੈ ਜਿਹੜੇ ਵੀ ਸੱਜਣ ਨੇ। ਵੇਖਦੇ ਹਾਂ ਕਿ ਅਗਲੇ ਸੱਜਣ ਸਾਡੇ ਨਾਲ ਕੀ ਗੱਲ ਕਰਦੇ ਨੇ। ਓਹੋ, अस्सलाम वालेकुम जी। इश्क ते साडा मैनू दिसदा पर्बत कोलों भारा। इश्क ते साडा मैनू दिसदा पर्बत कोलों भारा। एक कड़ी दे वेखन कारण, एक कड़ी दे वेखन कारण चुक लिया सिर सारा। कीती मेहनत मिलदी नाई, कीती मेहनत मिलदी नाई, डाडे दी अशनाई, जिंद कड़ीकी दे मुंह आई, जिंद कड़ीकी दे मुंह। अस्सलाम वालेकुम। वालेकुम अस्सलाम, जिंदे रहो खान साहब। यूसुफ यामी साहब की हाल चाल है? ठीक हो? तो मैनू दसो प्यार मोहब्बत इश्क दी जरा गल मुकाओ अज। देखो ना जिस तरह के मजनू ने इश्क किया की अपना हाल कर लिया सी लाला दे मगर उन्हें की हाल कर लिया, सुख के काना हो गया है। एक लकड़हारा कोलों गुजरदा वो देखदा वो समझदा कि शायद कोई एक दरख्त सुक्का खलोता है। उन्हें ਉਹਨੂੰ ਕੁਹਾੜੀ ਮਾਰੀ ਹਲਕੀ ਜਿਹੀ, ਉਹਦੇ ਅੰਦਰੋਂ ਆਵਾਜ਼ ਆਈ ਲੈਲਾ। ਉਹ ਕੀ ਸੀ? ਉਹਨੂੰ ਇਸ਼ਕ ਹੋ ਗਿਆ ਸੀ। ਇਸ਼ਕ ਕਹਿੰਦੇ ਕਿ ਪਹਿਲੇ ਆਪਣੇ ਆਪ ਨੂੰ ਖਤਮ ਕਰ, ਆਪਣੇ ਆਪ ਨੂੰ ਮਾਰ, ਆਪਣਾ ਬੁਰਾ ਹਾਲ ਕਰ ਦੇ, ਠੀਕ ਹੈ, ਆਪਣੇ ਵਾਲ ਖਰਾਬ ਦੇ, ਤੈਨੂੰ ਪਤਾ ਹੀ ਨਾ ਹੋਵੇ ਕਿ ਮੈਂ ਕੌਣ ਹੈਗਾ। ਠੀਕ ਹੈ। ਇਸ਼ਕ ਕਹਿੰਦਾ ਕਿ ਤੈਨੂੰ ਫਿਰ ਤੂੰ ਮੇਰੇ ਕੋਲ ਆ, ਫਿਰ ਤੈਨੂੰ ਮੰਨਾ, ਨਹੀਂ ਤੇ ਮੈਂ ਨਾ ਮੰਨਾ। ਠੀਕ ਹੈ। इसे कहना फिर मैं मनागा, नहीं तो फिर मैं तो मना ही गए नहीं। तो जग विच रोशन नाम तू साडा आशिक तू क्यों नसदे हो, इसे कह रहा है। जग विच रोशन नाम तू साडा आशिक तू क्यों नसदे हो। वसो रसो विच बगल दे, वसो रसो विच बगल दे, अपना बेत न दसदे हो। अज कड़े विच घरों फड़ के, अज कड़े विच घरों फड़ के मैं उल्टी लटकाई। बुल्ले शाह तू केहा जिहा, बुल्ले शाह तू केहा जिहा, हुण तू केहा मैं कही। तेनू जद मैं ढूंढन लगी, इश्की कह रहा है, तेनू जद मैं ढूंढन लगी मैं भी आप न रही। पाया ज़ाहर बातन तेनू, पाया ज़ाहर बातन तेनू, बाहर अंदर सुनाई, जिंद कड़की दे मुंह आई, जिंद कड़की दे मुंह आई। इश्क जेड़ा ना सरकार जिस बाबा बुल्ले शाह सरकार ने इश्क कीता। अच्छा ਤੁਸੀਂ ਸਾਰਿਆਂ ਨੇ ਕੀਤਾ। ਅਸਲ ਤੁਸੀਂ ਆਪਣੇ ਜ਼ਿਹਨ ਦੇ ਮੁਤਾਬਿਕ ਇਹਦੀ ਡੈਫੀਨੇਸ਼ਨ ਇਹਦੀ ਤਫਸੀਲ ਦੇ ਚੁੱਕੇ ਹੋ ਨਾ। ਮਜ਼ੀਦ ਕੋਈ ਇਹਦੇ ਤੇ ਗੱਲ ਕਰ, ਇਹ ਤੇ ਬਾਕੀ ਬਹੁਤ ਵੇਖੋ ਇਹ ਫਲਸਫਾ ਤੇ ਬਹੁਤ ਲੰਮਾ ਹੈ ਨਾ, ਬਹੁਤ ਸਾਰੇ ਸੱਜਣ। ਠੀਕ ਹੈ ਨਾ, ਮਾਸ਼ਾਅੱਲਾ ਤੁਸੀਂ ਸਹੀ ਗੱਲ ਕਰ, ਸਹੀ ਕਹਿ ਰਹੇ ਹੋ ਤੁਸੀਂ। ਤੇ ਆ ਸ਼ੌਕਤ ਸਾਹਿਬ ਹੈ ਤੁਹਾਡੇ ਨਾਲ ਗੱਲ ਕਰਨਾ ਜੀ। ਬਿਸਮਿਲ੍ਲਾ। अस्सलाम वालेकुम। वालेकुम अस्सलाम। शौकत साहब, एक एक लाइन विच प्यार मोहब्बत इश्क की है, एक एक लफ्ज़ विच दसो। मैं ਤੁਹਾਨੂੰ ਜਰਾ ਕਿ ਇਸ਼ਕ ਦੀ ਗੱਲ ਸੁਣਾਉਣਾ ਜੀ। ਇਸ਼ਕ ਤੇ ਜਿਹੜਾ ਨਾ ਇਹ ਤੇ ਬੜਾ ਨਹੀਂ, ਇਸ਼ਕ ਆਖਰੀ ਗੱਲ ਹੈ, ਪਹਿਲੇ ਪਿਆਰ ਤੋਂ ਸ਼ੁਰੂ ਕਰ ਲਵੋ ਨਾ, ਇਸ਼ਕ ਤੇ ਗੱਲ ਮੁਕਾਵਾਂਗੇ ਨਾ ਫਿਰ। ਪਿਆਰ ਕੀ ਹੈ? ਇਸ਼ਕ ਕੀਤਾ ਸੋਚ। ਅੱਛਾ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਸ਼ੌਕਤ ਸਾਹਿਬ। ਟਾਈਮ ਘੱਟ, ਮੁਕਾਬਲਾ ਸਖਤ। ਬਹੁਤ ਸਾਰੇ ਸੱਜਣ ਫਿਰ ਨਾਰਾਜ਼ ਹੋ ਜਾਂਦੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਸੱਜਣ ਦੀ ਕਾਲ ਮਿਲਦੀ ਹੈ ਨਾ ਉਹ ਦੂਸਰੇ ਦੋਸਤਾਂ ਦਾ ਵੀ ਟਾਈਮ ਲੈ ਲੈਂਦਾ। ਤੁਸੀਂ ਸਿਰਫ ਇਹਦੇ ਤੇ ਮੌਜੂ ਤੇ ਗੱਲ ਕਰੀਏ ਨਾ। ਬਾਬਾ ਵਾਰਿਸ ਸ਼ਾਹ ਸਰਕਾਰ ਦੀ ਤੇ ਹੀਰ ਪੜਨ ਤੇ ਅਸੀਂ ਫਿਰ ਮਿਸਾਲ ਵੀ ਇੱਥੋਂ ਨਹੀਂ ਉੱਠ ਸਕਦੇ ਨਾ। ਹਾਂਜੀ ਹਾਂਜੀ, ਦੇਖੋ ਨਾ ਉਹਨਾਂ ਨੇ ਇੱਕ ਬੜੀ ਵੱਡੀ ਮਿਸਾਲ ਦੇ ਦਿੱਤੀ। ਤੁਸੀਂ ਆਪਣੀ ਦੱਸੋ, ਆਪਣੀ ਦੱਸੋ। ਹਾਂ
ਤੇ ਇਸ਼ਕ ਜਿਹੜਾ ਹੈ ਬੜਾ ਔਖਾ ਪੈਂਦਾ ਜੀ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਇਹਦੇ ਵਿੱਚ ਬੜੇ ਬੰਦਿਆਂ ਨੂੰ ਜਿਹੜਾ ਨਾ ਉਹ ਤਕਲੀਫਾਂ ਸਹਿਣੀਆਂ ਪੈਂਦੀਆਂ ਨੇ। ਅੱਛਾ, ਨਹੀਂ ਉਹ ਇੱਥੇ ਗੱਲ ਸਾਰੀ ਭੱਟ ਸਾਹਿਬ ਨੇ ਸ਼ੁਰੂ ਵਿੱਚ ਕਰ ਦਿੱਤੀ ਹੈ ਨਾ। ਹੁਣ ਕੋਈ ਨਵੀਂ ਗੱਲ ਕਰੀਏ ਕਿ ਤੁਸੀਂ ਕੀ ਸਮਝਦੇ ਹੋ? ਤਕਲੀਫਾਂ ਵੀ ਸਹਿਣੀਆਂ ਪੈਂਦੀਆਂ, ਕੰਨ ਵੀ ਪੜਵਾਉਣੇ ਪੈਂਦੇ, ਥਲਾਂ ਵਿੱਚ ਸੜਨਾ ਵੀ ਪੈਂਦਾ, ਡੁੱਬਣਾ ਵੀ ਪੈਂਦਾ ਚਨਾਹ ਦੇ ਵਿੱਚ, ਤੇ ਅੱਗ ਵਿੱਚ ਵੀ ਸੜਨਾ ਪੈਂਦਾ ਹੈ, ਫਿਰ ਸੂਲੀ ਵੀ ਚੜਨਾ ਪੈਂਦਾ ਹੈ, ਪੁੱਠੀ ਖੱਲ ਵੀ ਲਵਾਉਣੀ ਪੈਂਦੀ ਹੈ। ਹੋਰ ਦੱਸੋ, ਮੈਂ ਇਹਦੇ ਤੇ ਕਾਫੀ ਸਾਰੀ ਤਮਹੀਦ ਬੰਨ ਦਿੰਦਾ। ਤੁਸੀਂ ਆਪਣੇ ਜ਼ੇਨ ਵਿੱਚ ਇੱਕ ਲਫ਼ਜ਼, ਮੈਂ ਇੱਕ ਰਿਕੁਐਸਟ ਕੀਤੀ ਹੈ, ਪਿਆਰ, ਮੁਹੱਬਤ, ਇਸ਼ਕ, ਤਿੰਨਾਂ ਨੂੰ ਇੱਕ ਲਫ਼ਜ਼ ਬਿਆਨ ਕਰੋ। ਪਿਆਰ ਕੀ ਹੈ? ਅੱਛਾ, ਤੁਸੀਂ ਇਹਨਾਂ ਨੂੰ ਫਲਕ ਸਾਹਿਬ ਨੂੰ ਦਵੋ ਨਾ, ਇਹ ਤੁਹਾਨੂੰ ਪਿੱਛੋਂ ਦੱਸਣ ਜੋ ਡਏ ਨੇ, ਇਹਨਾਂ ਨੂੰ ਦਵੋ। अस्सलाम वालेकुम वालेकुम अस्सलाम। मैं जनाब इशफाक फलक ਤੁਹਾਡੇ ਨਾਲ। ਜੀ ਬਿਸਮਿल्लाह। ਮੈਨੂੰ ਪਤਾ ਪਿੱਛੋਂ ਤੁਸੀਂ ਲੁਕਮੇ ਦੇਂਦੇ, ਤੁਸੀਂ ਹੁਣ ਗੱਲ ਕਰੋ। ਪਿਆਰ ਦੱਸੋ, ਪਿਆਰ ਕੀ ਹੈ? ਦੇਖੋ ਜੀ, ਪਿਆਰ ਜਿਹੜਾ ਨਾ ਇਹ ਉਹ ਕਸ਼ਿਸ਼ ਹੈ ਜਾਂ ਹੁਬ ਹੈ ਇਨਸਾਨ ਦੀ, ਜਿਹੜਾ ਕਿਸੇ ਨੂੰ ਦੇਖ ਕੇ ਤੇ ਉਹਦੇ ਨਾਲ ਹੋ ਜਾਂਦਾ। ਠੀਕ ਹੈ। ਮੁਹੱਬਤ। ਹਾਂ। ਤੇ ਇਸ਼ਕ ਜਿਹੜਾ ਨਾ, ਮੁਹੱਬਤ ਕਿੱਥੇ ਗਈ? ਇਸ ਪਿਆਰ ਤੇ ਅਸੀਂ ਕਰਦੇ ਹਾਂ ਨਾ ਜੀ, ਮੈਂ ਤੁਹਾਡੇ ਨਾਲ ਪਿਆਰ ਕਰਨਾ। ਦੱਸੋ ਨਾ, ਮੁਹੱਬਤ ਪਿਆਰ ਇੱਕ ਹੀ ਹੈ ਨਾ ਚੀਜ਼। ਚਲੋ ਠੀਕ ਹੋ ਗਿਆ। ਇਸ਼ਕ ਜਿਹੜਾ ਉਹ ਹੋ ਜਾਂਦਾ। ਚਲੋ ਇਹ ਵਧੀਆ ਹੋ ਗਿਆ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਆਸ਼ਿਕ ਨਾਮ ਸਦਾਇਆ ਜਿਸਨੇ ਉਸਨੇ ਨਹੀਂ ਸੁਖ ਪਾਇਆ। ਆਸ਼ਿਕ ਨਾਮ ਸਦਾਇਆ ਜਿਸਨੇ ਉਸਨੇ ਨਹੀਂ ਸੁਖ ਪਾਇਆ, ਦੁੱਖਾਂ ਦੇ ਵਿੱਚ ਸੁਖ ਲੁਕਾਇਆ, ਕਿਹਾ ਇਸ਼ਕ ਕਮਾਇਆ। ਜੀ ਬਿਲਕੁਲ ਠੀਕ ਹੋ ਗਿਆ, ਠੀਕ ਹੋ ਗਿਆ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਜਿਉਂਦੇ ਵਾਸਤੇ ਰਹੋ। ਟਾਈਮ ਦਿੱਤਾ, ਗੁਫ਼ਤਗੂ ਤੇ ਅਸੀਂ ਕਰਦੇ, ਲੇਕਿਨ ਹੋਰ ਵੀ ਜ਼ਿੰਦਗੀ ਸਾਹਿਬ ਤੁਹਾਨੂੰ ਸਲਾਮ ਜੀ। ਵਾਲੇਕੁਮ अस्सलाम। बिस्मिल्लाह। ਸਾਡੇ ਸੱਜਣ ਨੇ ਜਨਾਬ ਸਰਵਰ ਖਾਨ ਜਿੰਦ ਖਿੜਕੀ, ਸ਼ੌਕਤ ਅਲੀ ਮੁਗਲ ਤੇ ਇਸ਼ਫਾਕ ਫਲਕ ਸਾਹਿਬ। ਗੱਲ ਇਹਦੇ ਤੇ ਬਹੁਤ ਜ਼ਿਆਦਾ ਮੁਹੰਮਦ ਤੈयब ਸਾਹਿਬ ਦਾ ਮੈਸੇਜ ਆਇਆ। ਉਹਨਾਂ ਨੇ ਕਿਹਾ ਜੀ ਪਹਿਲੇ ਤੁਸੀਂ ਫਿਲਮੀ ਸਟੋਰੀ ਵਾਲੀ ਮੁਹੱਬਤ ਕਰੋ, ਜਿੱਥੇ ਤੁਹਾਡਾ ਵਿਆਹ ਹੋਵੇ ਉੱਥੇ ਅਸਲ ਵਿੱਚ ਉਹੀ ਮੁਹੱਬਤ ਨੂੰ ਰਿਪੀਟ ਕਰੋ, ਤੇ ਬਾਕੀ ਮਾਮਲਾਤ ਕਿਆ ਬਾਤ ਹੈ। ਰੱਬ ਕਰੇ ਜੀ ਸਾਨੂੰ ਮੁਹੱਬਤ, ਸੱਚੀ ਮੁਹੱਬਤ ਹੋ ਜਾਵੇ, ਆਮੀਨ। ਤੇ ਸਾਡੇ ਨਾਲ ਸੱਜਣ ਮਿੱਤਰ ਪਿਆਰੇ ਆ ਕੇ ਗੱਲ ਕਰਨਾ ਚਾਹੁੰਦੇ ਨੇ, ਔਰ ਮੌਜੂ ਤੇ ਵੇਖੋ ਕਿਆ ਖੂਬਸੂਰਤੀ ਹੈ ਸਾਰੇ ਸੱਜਣਾਂ ਦੀ ਕਿ ਮੌਜੂ ਤੇ ਹੀ ਰਹਿ ਕੇ ਗੱਲ ਕਰ ਰਹੇ ਨੇ, ਔਰ ਕਰਨੀ ਵੀ ਚਾਹੀਦੀ ਹੈ। अस्सलाम वालेकुम। वालेकुम अस्सलाम। जी आया नु बस यही कहूँगी कि उम्र का बुढ़ापा जो है शोर की जवानी बनती है। प्यार मोहब्बत इश्क की मिसाल हसन हुसैन को देखो कि किस कदर मोहब्बत से कितनी शिद्दत थी उन्होंने मोहब्बत ठीक है ना जी, अपने मालिक नाल, अपने अल्लाह नाल, हजरत मोहम्मद सल्लल्लाहु अलैहि वसल्लम नाल, और अपने मुसलमान बहन भाइयों के नाल, और अपनी मां जिन्होंने अपनी मां तक अपने प्यारे अपने खानदान समेत दुनिया मतलब सारे ने लुटा दिता, बस अपने इश्क की खातिर, प्यार की खातिर, मोहब्बत की खातिर, और इस इश्क दे किसी की शराकत नहीं थी। ठीक हो गया, ठीक है ना। और ज़ाहिर पहले मतलब बस ऐसा ही इसलिए कहूँगी क्योंकि अंकल खालिद ने बहुत अच्छा मतलब बहुत जबरदस्त बोले हैं। जिंदे रहो सलामत बस अपना किरदार जो इंसान को संजम की तरह रखना चाहिए, और इस तरह के वही मतलब जिन कुल्हाड़ियों ने मार दी उन्हें खुशबूदार कर दे दीजिए ना। हाँ ठीक है, ओके जी, अल्लाह हाफिज़। ओके, अल्लाह हाफिज़, अल्लाह हाफिज़। ਸਾਡੇ ਨਾਲ ਰੋਜ਼ੀ ਸਨ ਮੁਖਤਸਰ ਗੱਲ ਕੀਤੀ। ਜਿਹੜੇ ਪਿਆਰੇ ਸੱਜਣ ਮਿੱਤਰ ਔਰ ਬਹੁਤ ਸਾਰੇ ਮੈਸੇजेस ਵੀ ਆਏ ਨੇ। ਇੱਕ ਕਾਲ ਲੈਂਦੇ ਆ, ਇੱਕ ਗਾਉਣ ਸੁਣਨੇ ਆ, ਤੇ ਫਿਰ ਅਗਲੀ ਗੱਲ ਅਸੀਂ ਇੱਥੋਂ ਸ਼ੁਰੂ ਕਰਾਂਗੇ। अस्सलाम वालेकुम जी। वालेकुम सलाम जी। खालद कर ਰਿਹਾ ਮਨਾਵਾਂ ਲਾਹੌਰ ਜੀ। ਬਿਸਮਿਲ੍ਲਾ ਖਾਲਿਦ ਜੀ, ਜੀ ਆਇਆਂ ਨੂੰ। ਪਿਆਰ, ਹਾਂਜੀ ਹਾਂ, ਪਿਆਰ ਤੋਂ ਬਗੈਰ ਜ਼ਿੰਦਗੀ ਫਜ਼ੂਲ ਹੈ। ਠੀਕ ਹੈ। ਮੁਹੱਬਤ ਜਿਹੜੀ ਹੈ ਆਪਣਾ ਪਿਆਰ ਦਾ ਦੂਸਰਾ ਨਾਂ ਹੈ ਜੀ। ਠੀਕ ਹੈ। ਇਸ਼ਕ ਤੇ ਇਸ਼ਕ ਜਿਹੜਾ ਫਿਰ ਮਾਲਕ ਕੀ ਤੱਕ ਜਿਹੜਾ ਬੰਦਾ ਪਹੁੰਚਦਾ ਆਪਣੇ ਆਪ ਨੂੰ ਮਾਰ ਕੇ, ਵਾਹ ਵਾਹ, ਤੇ ਉਹਨੂੰ ਇਸ਼ਕ। ਬਿਸਮਿਲ੍ਲਾ। ਓਕੇ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਲਓ ਜੀ, ਕਿਆ ਸੋਹਣੀ ਗੱਲ ਕੀਤੀ ਹੈ ਖਾਲਿਦ ਸਾਹਿਬ ਨੇ। ਅਸੀਂ ਇਹਦੇ ਨਾਲ ਹੀ ਮੇਰੇ ਖਿਆਲ ਇੱਕ ਸੁਣਨੇ ਆ ਗਾਉਣ ਸੁਣ ਕੇ ਤੇ ਫਿਰ ਗੱਲਬਾਤ ਇੱਥੋਂ ਹੀ ਜਾਰੀ ਕਰਾਂਗੇ। ਔਰ ਜਿਹੜੇ ਸੱਜਣ ਜਿਨ੍ਹਾਂ ਦੀ ਕਾਲ ਨਹੀਂ ਮਿਲ ਰਹੀ ਉਹ ਸਾਨੂੰ ਮੈਸੇਜ ਕਰ ਸਕਦੇ ਆ। ਸਮੀਨਾ ਜੀ, ਤੁਹਾਡਾ ਸੁਨੇਹਾ ਮਿਲ ਗਿਆ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤੇ ਉਡੀਕ ਹੈ ਤੁਹਾਡੀ ਔਨ 에ਅਰ ਆਉਣ ਦੀ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਨੂੰ ਮੈਸੇਜ ਕੀਤੇ। ਉਹਨਾਂ ਵਿੱਚ ਇਹਨਾਂ ਨੇ ਲਿਖਿਆ ਜਨਾਬ ਸਨੀ ਜੱਟ ਕਿ ਸੰਜੀਵ ਜੱਟ, ਉਹਨਾਂ ਨੇ ਕਿਹਾ ਕਿ ਹਰ ਚਿਹਰੇ ਵਿੱਚ ਮੁਹੱਬਤ ਨਜ਼ਰ ਆਉਂਦੀ ਹੈ। ਜਿਉਂਦੇ ਵਾਸਤੇ ਰਹੋ, ਔਰ ਉਸ ਮੁਹੱਬਤ ਨੂੰ ਲੱਭਣਾ ਹੀ ਅਸਲ ਮਿਸ਼ਨ ਹੁੰਦਾ ਹੈ। ਸਾਡੇ ਨਾਲ ਤਾਰਿਕ ਚੀਮਾ ਸਾਹਿਬ ਕੈਂਚੀ ਅਮਰ ਸੱਧੂ ਤੋਂ ਸਾਡੇ ਪਿਆਰੇ ਮਿੱਤਰ, ਉਹਨਾਂ ਨੇ ਕਿਹਾ ਸਾਈਂ ਅਖਤਰ ਲਾਹੌਰੀ ਦੀ ਨਜ਼ਮ ਅੱਲਾ ਮੀਆਂ ਥੱਲਿਆ ਤੁਸੀਂ ਸੁਣਾ ਦਿਓ।
ਅੱਜ ਦਾ ਯਾਰ ਮੌਜ਼ੂ ਤਾਰੀਖ ਐਸਾ ਨਹੀਂ ਹੈ, ਨਹੀਂ ਤਾਂ ਮੈਂ ਜ਼ਰੂਰ ਸੁਣਾ ਦਿੰਦਾ। ਅੱਜ ਤੇ ਫਿਰ ਗੱਲ ਹੋਰ ਹੋ ਰਹੀ, ਉਹ ਵੀ ਇੱਕ ਮੁਹੱਬਤ ਔਰ ਇਸ਼ਕ ਦਾ ਨਾਂ ਹੈ, ਸਾਈਂ ਅਖਤਰ ਲਾਹੌਰੀ ਵੀ। ਵੇਖਨੇ ਆ ਸਾਡੇ ਨਾਲ ਸੱਜਣ। अस्सलाम वालेकुम जी। अस्सलाम वालेकुम। बिस्मिल्लाह बिस्मिल्लाह बिस्मिल्लाह। जी तेरे नाल जाग रहे हैं। बिस्मिल्लाह खैर हो। वो प्रोग्राम ने जिन्होंने वास्ते में जागना मैं जी बिस्मिल्लाह। एक तो जाबर साहब दा, एक ताड़ा जी बिस्मिल्लाह बिस्मिल्लाह। मेरे लिए मान दी गल है जी। अल्लाह मियां तन खुश रखे। देखो साहब कोई जेड़ी हुंदी अच्छी हुंदी है। खैर होवे खैर होवे। साडे मुख जेड़े कॉलर सन उन्हें दी दिल दी गल्लां जी साडे मत्थे दा झूमर WhatsApp कह गए ने। हां 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 बिस्मिल्लाह। ते टाइम दी कमी है सर जी, ਤੁਹਾਡੇ ਵਾਸਤੇ ਕੋਈ ਨਹੀਂ ਹੈ। अल्लाह तन खुश रखे। देखो जी प्यार हजरत इब्राहिम अदम रहमतुल्लाह अलैह दा जी बिस्मिल्लाह। बाकी वेरवे ने कीते ने प्यार हजरत अमीर खुशरो रहमतुल्लाह अलैह दा ते निजामुद्दीन औलिया रहमतुल्लाह अलैह दा कि जब तक आपके पैरों से सिर रख के नहीं लेटते थे अमीर खुसरो ते आप नींद नहीं थी आती। उधर दी प्यार देखिए शाहजहां ते मुमताज महल दा कि मुमताज महल जिसले दुनिया तो रुखसत हुए ने, शाहजहां कमरे के अंदर चले गए सन। 3 महीने बाद जिसले कमरे चो बाहर आए सन ना ते काले स्याह वालों की बजाय दाढ़ी और चिट्टे सिर दे वाल जेड़े ना चिट्टे सफेद हो चुके, यानी मोहब्बत इंतहा थी इन्हां दी। क्योंकि काफी बंदे ने हाजिरी लवानी मेरी जरूरी थी जी। बहुत सारिया गल्लां बातां ने खोलियां साडे कोल। मैं कहना WhatsApp दी क्या बात है, WhatsApp आजकल ना इल्म दे लुटेरे हो गए ने जी। हां लव जी लव इन्हां दे नाल ना ते ਤੁਹਾਡਾ ਵੀ ਇੱਕ ਮੈਂ ਮਹਿਸੂਸ ਕੀਤਾ ਜਿਹੜਾ ਤੁਹਾਡਾ ਪੀਰ ਦਾ ਪ੍ਰੋਗਰਾਮ ਹੁੰਦਾ ਹੈ ਨਾ, ਯਕੀਨ ਜਾਣੋ ਸ਼ਾਇਦ ਤੁਹਾਨੂੰ ਮਹਿਸੂਸ ਨਾ ਹੁੰਦਾ ਹੋਵੇ, ਇੱਕ ਜਜ਼ਬ ਦੀ ਕੈਫੀਅਤ ਹੁੰਦੀ ਹੈ ਤੁਹਾਡੀ ਅਦਾਇਗੀ ਦੀ ਨਾ। ਬਿਸਮਿਲ੍ਲਾ ਮੈਂ ਮਹਿਸੂਸ ਕਰ ਸਕਦਾ। ਬਿਸਮਿਲ੍ਲਾ ਬਿਸਮਿਲ੍ਲਾ। ਤੇ ਅੱਲਾਹ ਪਾਕ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਜੀ। ਸਭ ਸੁਣਨ ਵਾਲਿਆਂ ਨੂੰ ਮੈਂ ਸਿਹਤ ਸਲਾਮਤੀ ਸਕੂਨ ਦੀ ਦੁਆ ਦਿਆਂਗਾ। ਆਮੀਨ ਆਮੀਨ ਅੱਲਾਹ ਦੇ ਸਰ ਜੀ। ਰੱਬ ਰੱਖਾ। ਸਾਡੇ ਨਾਲ ਸਾਡੇ ਮੁਹਤਰਮ ਨਈਮ ਚਨੇਸਰ ਸਾਹਿਬ ਸਾਨੂੰ ਕੌਣ ਨੇ ਜੀ? ਫੌਜ਼ੀਆ ਤਬਸਮ प्रोग्राम की तारीफ। फौजिया जी थोड़ी अपनी तारीफ है। इश्क तो जाहिर है कि इंतहा है जी। हर अपनी ज़ात जो बंदा फना करता है, थोड़ी बहुत सोहनी गल है। अली तुहाडा मैसेज फिर आ गया, मुहब्बतां दा पैगाम साडे तिकर जिउंदे वास्ते रहो, सलामत रहो। तो वेखने आ साडे नाल सज्जन की कहंदे ने। अस्सलाम वालेकुम। वालेकुम सलाम सर, की हाल है? ठीक हो? अल्लाह दा एहसान। मुहब्बतां तुहाडी कहे हुसैन फकीर सही दा सोच साडे कपड़े क्या बात जनाब। मैं थोड़ा जे तो प्रोग्राम सुनना थोड़ा खैर हो गई ते बड़ा मजा आता है, बहुत अच्छा लगता है। मार्फत की गल हो रही है जिथे जिंदे रहो ते बड़ा प्यारा जी तुसी गल छुई है माशाल्लाह। बड़ा मजा आ रहा है। मैं गड्डी च बैठा थोड़ा प्रोग्राम सुनना पिया ते बड़े बड़े अच्छे लोग आए ने, सांझ पाई उन्होंने इश्क दे ते गुजारिश है वे कि इश्क दा तुसी पूछ रहे हो जनाब। सर इश्क ऐसी चीज है कि छोटी जी गल है, मुख्तसर जी, ज्यादा लंबी गल नहीं है। जी जी जी। अपना नाम ही दसो, नाम ही दसो। नाम आसिफ अली जनाब। जी जी बिस्मिल्लाह। ये इश्क जनाब वो चीज है कि एक मुकाम आ जाता है कि जिथे इश्क करना भी शिरक हो जाता जनाब। अच्छा। ते वो कहते हैं ना कि आशिक लोग कमरे लंबे, दुनिया बड़ी सियाणी। वो आ लोग जिहड़े हुंदे ना वो गल पा लेंदे ने गल दे विच, पागल नहीं हुंदे। वो उस भेद तो आशना हो जांदे ने जेड़ा कि एक गल छुपी होंदी है, उस तो जो वाजे होंदे ने ते फिर उस गल नूं जो गल च पा लेंदे ने ना ते लोग समझदे ने कि पागल ने, कमले ने। ते वो अपना बच्ची ने एक आई सी तो उन्होंने शेर बड़ा प्यारा सुनाया बहु साहब दा कि ईमान सलामत हर कोई मंगे, इश्क सलामत कोई हो। ते बहु साहब कहंदे ने कि अंदर हो बाहर हो वत बहु किथे लबेना हो, खुदा दाग मोहब्बत वाला जेड़ा दम दम दे नाल सड़ेंदा हो। अच्छा मैनू ये दसो आसिफ साहब, शिरक वाली तुसीं जिहड़ी गल कीती, कित्थे इश्क शिरक हुंदा है? सर फिर तुसीं बड़ी गहरी अपना चले गए हो। दस्सिओ ना, तुसीं एक गल नूं छेड़िआ ते मैं चाहांगा गल लंबी हो जाएगी। गल लंबी हो जाएगी कि जदों तुसीं मतलब कहंदा गल के गल बहुत दूर दी हैगी, मैं करना नहीं चाहुंदा, लेकिन तुसीं हुण पुछ लिया कि इश्क एक मुकाम आ जांदा कि उत्थे शिरक भी उस किने ना करोगे इश्क तुसी। जदों जदों तुसी अपनी नफी कर दिंदे हो, उस जात दी नफी कर दिंदे, जदों तुसी कहंदे हो कि मतलब कि कोई है ही नहीं उस तो अलावा, उस जात तो अलावा दुनिया रूहे जमीन ते कोई नहीं हैगा।
वाहदहू ला शरीक है। है जी, ਹੈਲੋ ਜੀ ਮੈਂ ਸੁਣ ਰਿਹਾ ਭਾਈ ਜੀ, ਤੁਸੀਂ ਬਿਲਕੁਲ ਹੀ ਦੂਸਰੀ ਲਾਈਨ ਤੇ ਜਾ ਰਹੇ ਹੋ। ਉਹ ਗੱਲ ਮੇਰੇ ਖਿਆਲ ਤੁਹਾਡੇ ਵੀ ਆਪਣੇ ਵੀ ਥੋੜਾ ਜਿਹਾ ਨਾ ਕੰਟਰੋਵਰਸੀ ਵਿੱਚ ਹੋ ਤੁਸੀਂ, ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਉਹਨੂੰ ਤੁਸੀਂ ਬਿਲਕੁਲ ਡਿਫਾਈਨ ਨਹੀਂ ਕਰ ਪਾ ਰਹੇ। ਓਕੇ ਓਕੇ, ਜਿਉਂਦੇ ਰਹੋ, ਅੱਲਾ ਹਾਫਿਜ਼, ਅੱਲਾ ਹਾਫਿਜ਼। ਆਸਿਫ ਸਾਹਿਬ ਤੇ ਸਾਡੇ ਨਾਲ ਸਨ। ਅੱਛਾ, ਕੁਛ ਚੀਜ਼ਾਂ ਅਸੀਂ ਬਿਲਕੁਲ ਬੋਲ ਦਿੰਦੇ ਹਾਂ, ਉਹ ਸ਼ਾਇਦ ਅਸੀਂ ਸਮਝ ਨਹੀਂ ਪਾ ਰਹੇ ਹੁੰਦੇ। ਵੇਖਦੇ ਹਾਂ ਕਿਹੜੇ ਸੱਜਣ ਨੇ। ਅਸੀਂ ਮੈਂ ਆਖਰੀ ਕਾਲ ਜੀ, ਜਿਹੜੇ ਵੀ ਸੱਜਣ ਬਾਅਦ ਵਿੱਚ ਫਿਰ ਅੱਲਾਹ ਜੀ। ਬਿਸਮਿल्लाह, ਵਾਲੇकुम अस्सलाम। ਅਸਗਰ ਭਲਵਾਨ ਬੋਲ ਰਿਹਾ ਜਨਾਬ, ਪੀਕੋ ਮਲਗਜ਼ਾਰ ਜੀ ਜੀ, ਬਿਸਮਿल्लाह 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 ਜੀ। ਮੈਂ ਆਖਿਆ ਜਨਾਬ ਹਾਜ਼ਰੀ ਲਵਾ ਲਈਏ, ਲਾਈਨ 'ਚ ਲੱਗੇ ਸਭ ਹਾਜ਼ਰੀ। ਖੈਰ ਹੋਵੇ, ਖੈਰ ਹੋਵੇ। ਸਰ ਪਤਾ ਕੀ ਗੱਲ ਹੈ, ਹਾਂ, ਇਸ਼ਕ ਹੁੰਦਾ ਮਸ਼ੂਕ ਨਾਲ, ਮਸ਼ੂਕ ਨਾਲ ਤੇ ਇਸ਼ਕ ਦਾ ਬਸ ਗੱਲ ਦੇ ਦੋ ਟੁਕੜੇ ਐਵੇਂ ਲੰਮੀ ਗੱਲ ਨੂੰ ਛੇੜ ਨਾ ਅੱਲਾ ਦਾ, ਉਹ ਸਭ ਨੂੰ ਪਤਾ ਵੀ ਅੱਲਾ ਦਾ ਵੀ ਇਸ਼ਕ ਹੁੰਦਾ, ਪਰ ਇਸ਼ਕ ਮਸ਼ੂਕ ਬਗੈਰ ਨਹੀਂ ਹੁੰਦਾ, ਇੱਕ ਨਿਸ਼ਾਨਾ ਰੱਖਣਾ ਪੈਂਦਾ। ਹੈਲੋ ਜੀ ਜੀ, ਮੈਂ ਸੁਣ ਰਿਹਾ ਤੁਹਾਡੀ ਗੱਲ। ਤੇ ਬਸ ਠੀਕ ਹੈ ਜਾਂ ਹੋਰ ਕਰ ਦਈਏ? ਜੀ ਬਿਸਮਿल्लाह, ਖੈਰ ਹੋਵੇ, ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਸਾਰਿਆਂ ਦੀ ਲੋਏ ਲੋਏ, ਮੈਂ ਤੇ ਖੋਲਾ ਇੱਕ ਰੋਏ, ਕਦੀ ਮੈਨੂੰ ਉਹ ਛੋਏ ਤੇ ਕਦੀ ਮੈਂ ਉਹਨੂੰ ਛੋ। ਜਿਉਂਦੇ ਰਹੋ, ਸਲਾਮਤ ਰਹੋ। ਬਹੁਤ ਮਿਹਰਬਾਨੀ ਭਲਵਾਨ ਜੀ, ਅੱਲਾ ਹਾਫਿਜ਼। ਭਲਵਾਨ ਜੀ ਹੋਰਾਂ ਦੀ ਮੁਹੱਬਤ ਸਾਡੇ ਨਾਲ, ਉਹਨਾਂ ਨੇ ਜਿਹੜੇ ਪਿਆਰ ਦਾ ਇਜ਼ਹਾਰ ਕੀਤਾ। ਸੋ ਸਾਨੂੰ ਬਹੁਤ ਸਾਰੇ ਕੱਲ੍ਹ ਵੀ ਸਾਈਨ ਆਊਟ ਕਰਨ ਤੋਂ ਬਾਅਦ ਕੁਛ ਮੈਸੇਜ ਆਏ ਸਨ। ਉਹਦੇ ਵਿੱਚ ਸਮੀਨਾ ਦਾ ਮੈਸੇਜ ਸੀ, ਔਰ ਕਿਹਦਾ ਸੀ, ਮਜ਼ਰ ਸੁਮਰੋ ਸਾਹਿਬ ਦਾ ਮੈਸੇਜ ਸੀ। ਹੁਣ ਵੀ ਸਾਡੇ ਕੋਲ ਖਾਲਦ ਬਲੋਚ ਸਾਹਿਬ DG ਖਾਂ ਤੋਂ ਉਹਨਾਂ ਦਾ ਮੈਸੇਜ ਆਇਆ, ਉਹਨਾਂ ਨੇ ਮੁਹੱਬਤ ਦਾ ਇਜ਼ਹਾਰ ਕੀਤਾ। ਅੱਛਾ, ਉਹਨਾਂ ਨੇ ਨਿਸਾਬ ਦੇ ਹਿਸਾਬ ਨਾਲ ਕੋਈ ਵੰਡ ਕੀਤੀ ਹੈ ਪਿਆਰ ਮੁਹੱਬਤ ਇਸ਼ਕ ਦੀ, ਜਿਹੜੀ ਕਿ ਆਲਮ ਬੰਦੇ ਨੇ, ਮੇਰੇ ਕੋਲੋਂ ਕੋਈ ਉੱਚੀ ਹੈਗੀ ਹੈ। ਉਹਨਾਂ ਨੇ ਦੱਸਿਆ ਪ੍ਰਾਇਮਰੀ ਪਿਆਰ ਅਤੇ ਮੈਟ੍ਰਿਕ ਮੁਹੱਬਤ ਅਤੇ ਮੇਰੇ ਖਿਆਲ ਹੈ ਕਿ ਹਾਇਰ ਐਜੂਕੇਸ਼ਨ ਜਿਹੜੀ ਉਹ ਇਸ਼ਕ ਹੈ। ਸੋ ਉਹਦੇ ਨਾਲ ਬਹੁਤ ਮਿਹਰਬਾਨੀ ਬਲੋਚ ਸਾਹਿਬ, ਜਿਉਂਦੇ ਵਾਸਤੇ ਰਹੋ। ਐਡੀ ਤੁਸੀਂ ਮੁਹੱਬਤ ਕੀਤੀ DG ਖਾਂ, ਵਾਹ ਵਾਹ। ਤਾਰਿਕ ਚੀਮਾ ਸਾਹਿਬ ਨੇ ਕਿਹਾ ਜੀ, ਆਪਣਾ ਆਪ ਖ਼ਤਮ ਕਰ ਲੈਣਾ, ਆਪਣਾ ਆਪ ਮੁਕਾ ਲੈਣਾ, ਔਰ ਆਪਣੇ ਆਪ ਵਿੱਚ ਯਾਰ ਦਿਸਣਾ ਹੀ ਇਸ਼ਕ ਹੈ। ਬਹੁਤ ਅੱਛੇ, ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ। ਬੋਨਸ ਵੀ ਕਦੀ ਕਦੀ ਕਹਿੰਦੇ ਨੇ ਕਿ ਕੁਝ ਝੁੰਗਾ ਵੀ ਕਦੀ ਜਿਹੜਾ ਹੈ ਨਾ ਆ ਜਾਂਦਾ, ਤੇ ਵੇਖਦੇ ਹਾਂ। अस्सलाम वालेकुम जी। अस्सलाम वालेकुम। वालेकुम अस्सलाम। ਸ਼ਫਾਕ ਫਲਕ ਬੋਲ ਰਿਹਾ ਹਾਂ। ਨਹੀਂ, ਚੀਟਿੰਗ ਹੋ ਗਈ, ਚੀਟਿੰਗ ਹੋ ਗਈ। ਇੱਕ ਮਿੰਟ ਗੱਲ ਸੁਣ ਲਓ, ਇਹ ਜਿਹੜਾ ਸ਼ਰੀਕ ਬਣਿਆ ਨਾ ਖੁਦਾ ਦਾ, ਉਹ ਨਹੀਂ ਭਾਈ, ਇੰਜ ਨਹੀਂ, ਮੇਰੀ ਗੱਲ ਸੁਣੋ। ਜਦੋਂ ਭਾਈ ਜੀ, ਜਦੋਂ ਕਰਨਾ ਚਾਹਨਾ ਉਹਨੂੰ ਉਸ ਯਾਰ ਮੇਰੀ ਗੱਲ ਸੁਣੋ, ਜਦੋਂ ਮੈਂ ਇੱਕ ਜਵਾਬ ਦੇ ਦਿੰਦਾ, ਮੇਰੇ ਤੇ ਤੁਹਾਨੂੰ ਇਤਬਾਰ ਨਹੀਂ ਹੈ। ਜਦੋਂ ਮੈਂ ਗੱਲ ਕਰ ਰਿਹਾ ਯਾਰ ਤੇ ਵੇਖੋ, ਮੇਰੇ ਤੇ ਇਤਬਾਰ ਨਹੀਂ ਹੈਗਾ, ਤੇ ਫਿਰ ਤੁਸੀਂ ਛੱਡ ਦਿਓ ਨਾ। ਤੁਸੀਂ ਨਹੀਂ ਭਾਈ, ਨਹੀਂ, ਮੈਂ ਸੌਰੀ। ਵੇਖੋ ਇੱਥੇ ਕੋਈ ਜਦੋਂ ਇੱਕ ਚੀਜ਼ ਹੈ ਮੈਂ ਦੱਸ ਰਿਹਾ, ਅਸੀਂ ਫਿਰ ਆਪਸ ਵਿੱਚ ਇਸ ਤਰ੍ਹਾਂ ਨਹੀਂ, ਇੱਕ ਅੱਛੀ ਖਾਸੀ ਗੱਲ ਚੱਲ ਰਹੀ ਹੈ, ਇੱਕ ਸੋਹਣੀ ਗੱਲ ਚੱਲ ਰਹੀ ਹੈ, ਇੱਕ ਰਾਏ ਪਈ ਹੋਈ ਹੈ, ਅਤੇ ਪਲੀਜ਼ ਉਹਨੂੰ ਕਿਰਾਏ ਨਹੀਂ ਪਾਉਣਾ ਚਾਹੀਦਾ। ਮੈਂ ਵੇਖੋ, ਮੇਰੇ ਸੱਜਣ ਨੇ, ਮੇਰੇ ਪਿਆਰੇ ਨੇ ਸ਼ਫਾਕ ਫਲਕ ਸਾਹਿਬ, ਲੇਕਿਨ ਮੈਂ ਨਹੀਂ ਚਾਹੁੰਦਾ ਜਦੋਂ ਮੈਂ ਆਪ ਉਹਨਾਂ ਨੂੰ ਜਵਾਬ ਦੇ ਰਿਹਾ, ਉਹਨਾਂ ਵਿਚਾਰਿਆਂ ਨੂੰ ਆਪ ਨਹੀਂ ਪਤਾ। ਉਹ ਜੇ ਦੱਸਦੇ ਤਾਂ ਫਿਰ ਤਾਂ ਤੁਸੀਂ ਗੱਲ ਕਰੋ ਨਾ ਕਿ ਉਹਨਾਂ ਨੇ ਇਹ ਗੱਲ, ਉਹਨਾਂ ਨੂੰ ਅੱਗੋਂ ਆਪ ਉਸ ਹਵਾਲੇ ਨਾਲ ਉਹਨਾਂ ਗੱਲ ਹੀ ਕੋਈ ਨਹੀਂ ਕੀਤੀ, ਅਤੇ ਫਿਰ ਤੁਸੀਂ ਕਿਵੇਂ ਉਹਨਾਂ ਨੂੰ ਜਵਾਬ ਦੇਣ ਵਾਸਤੇ ਆ ਗਏ ਹੋ? ਇਹ ਗੱਲ ਨਹੀਂ ਹੁੰਦੀ। अस्सलाम वालेकुम। वालेकुम अस्सलाम जी, ਮਿਹਰਬਾਨੀ। और आप कैसे? ਆਪਣਾ ਨਾਮ ਦੱਸੋ। अली रजा। अली रजा, ਕੀ ਗੱਲ ਕਰੋਗੇ ਪਿਆਰ ਮੁਹੱਬਤ ਇਸ਼ਕ ਤੇ? प्यार मोहब्बत इसके रब दी जात है। ਅੱਛਾ, और आपका क्या हाल है? ਇਹ ਵੀ ਇੱਕ ਪਿਆਰ ਦਾ ਅੰਦਾਜ਼ ਹੈ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਲਓ ਜੀ, ਅੱਜ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਆਏ, ਉਹਨਾਂ ਨੇ ਮੈਸੇਜ ਵੀ ਕੀਤੇ। ਜਿਨ੍ਹਾਂ ਸੱਜਣਾਂ ਨੇ ਮੈਸੇਜ ਕੀਤੇ ਬਹੁਤ ਸੋਹਣੇ, ਬਹੁਤ ਪਿਆਰੇ, ਜਿਹੜੇ ਪਿਆਰੇ ਕਾਲ 'ਤੇ ਆਏ, ਔਰ ਮੇਰੇ ਟਾਈਮ ਵਿੱਚ ਜਿੰਨੇ ਵੀ ਦੋਸਤ ਆਏ ਬਹੁਤ ਸੋਹਣਾ ਬੋਲੇ। ਮੈਂ ਚਾਹ ਰਿਹਾ ਸੀ ਕਿ ਝੁੰਗਾ, ਕਦੀ ਕਦੀ ਝੁੰਗਾ ਜਿਹੜਾ ਹੈ ਨਾ, ਉਹ ਹੱਟੀ ਵਾਲੇ ਨੇ ਕਿਹੋ ਜਿਹਾ ਰੱਖਿਆ ਹੁੰਦਾ ਹੈ, ਚੀਜ਼ ਜਿਹੜੀ ਖਰਾਬ ਹੋਵੇ ਉਹ ਵੀ ਦੇ ਦਿੰਦਾ। ਝੁੰਗੇ ਦੀ ਗੱਲ ਸਾਨੂੰ ਕੋਈ ਅੱਛੀ ਨਹੀਂ। ਮੈਂ ਚਾਹ ਰਿਹਾ ਸੀ ਕਿ ਕੋਈ ਐਸਾ ਸੱਜਣ ਵੀ ਆ ਜਾਵੇ ਜਿਹਦੀ ਕਿ ਗੱਲਬਾਤ ਅਸੀਂ ਅੱਗੇ ਪਹੁੰਚਾ ਛੱਡੀਏ। ਸੋ ਅੱਜ ਹੁਣ ਅਸੀਂ ਪ੍ਰੋਗਰਾਮ ਨੂੰ ਇੱਥੇ ਆ ਕੇ ਕੁਛ ਵਲੇਟਣ ਦੀ ਕੋਸ਼ਿਸ਼ ਕਰਨੇ, ਪਰ ਇਹਦੇ 'ਚ ਮੈਂ ਚਾਹਾਂਗਾ ਕਿ ਅਸੀਂ ਕੋਈ ਬਿਲਕੁਲ ਮਜ਼ਹਬ ਤੋਂ ਔਰ ਸਾਰੇ ਮਾਮਲਾਤ ਤੋਂ ਹਟ ਕੇ ਇਹਨੂੰ ਥੋੜ੍ਹਾ ਜਿਹਾ ਸਿੱਧਾ ਕਰਨ ਦੀ ਕੋਸ਼ਿਸ਼ ਕਰਨੇ ਆ। ਜਿੰਨੇ ਵੀ ਦੋਸਤਾਂ ਨੇ ਗੱਲ ਕੀਤੀ, ਉਹਨਾਂ ਦੀ ਗੱਲ ਮੁਕੱਦਮ ਹੈ, ਬਹੁਤ ਇਹਤਰਾਮ ਉਹਨਾਂ ਦਾ, ਔਰ ਬੜੀ ਸੋਚ ਸਮਝ ਨਾਲ ਕੀਤੀ।
ਸਾਰੇ ਜਿੰਨੇ ਵੀ ਦੋਸਤ ਹੈ, ਮੈਂ ਕਿਸੇ ਇੱਕ ਖਾਸ ਔਰ ਕਾਲਸ ਦੇ ਵਿੱਚ ਔਰ ਸੁਣਨ ਵਿੱਚ ਪਤਾ ਲੱਗ ਜਾਂਦਾ ਅਸੀਂ ਪਹਿਲਾ ਜਿਹੜਾ ਅੱਖਰ, ਜਿਹੜਾ ਸ਼ਬਦ ਹੈ, ਜਿਹੜਾ ਲਫ਼ਜ਼ ਹੈ, ਉਹ ਪਿਆਰ ਰੱਖਿਆ ਸੀ। ਪਿਆਰ, ਜਜ਼ਬਾ, ਵੇਖਣ ਦੀ ਕੋਮਲਤਾ, ਨਜ਼ਰ ਦੀ ਖੂਬਸੂਰਤੀ, ਨਜ਼ਰ ਰਾਹੀਂ ਅੰਦਰ ਦੇ ਨਰਮ ਮਹਿਸੂਸਾਤ, ਅਹਿਸਾਸਾਤ, ਫੀਲਿੰਗਸ ਜਾਂ ਕਹਿ ਲਵੋ ਕਿ ਖੂਬਸੂਰਤੀ ਨੂੰ ਬਗੌਰ ਮੁਲਾਜ਼ਾ ਅਤੇ ਮਹਿਸੂਸ ਕਰਨਾ। ਅੱਖ ਨੂੰ ਚੰਗੀ ਲੱਗਣ ਵਾਲੀ ਹਰ ਸ਼ੈ ਨਾਲ ਪਿਆਰ ਹੁੰਦਾ ਹੈ। ਪਿਆਰ ਦਾ ਤਾਲੁਕ ਤੁਹਾਡੇ ਅਹਿਸਾਸ ਨਾਲ ਹੈ। ਨਜ਼ਰਾਂ ਰਾਹੀਂ ਜਿਹੜਾ ਪੈਗਾਮ ਤੁਹਾਡੇ ਦਿਲ ਤੱਕ ਪਹੁੰਚਦਾ, ਦਿਮਾਗ ਤੱਕ ਪਹੁੰਚਦਾ। ਇਸ ਲਈ ਕਦੀ ਕਦੀ ਕੰਨਾਂ ਰਾਹੀਂ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਤੁਸੀਂ ਭਲੀਆਂ ਲੱਗਦੀਆਂ ਨੇ, ਜਿਵੇਂ ਆਵਾਜ਼ ਹੈ, ਆਵਾਜ਼ਾਂ ਨੇ, ਉਹਨਾਂ ਨਾਲ ਵੀ ਪਿਆਰ ਹੋ ਜਾਂਦਾ। ਪਿਆਰ ਇੱਕ ਲਮਹੇ ਤੱਕ ਵੀ ਹੁੰਦਾ ਹੈ, ਯਾਨੀ ਇੱਕ ਪਲ ਵਾਸਤੇ ਵੀ ਹੁੰਦਾ ਹੈ ਔਰ ਉਹ ਖ਼ਤਮ ਹੋ ਜਾਂਦਾ। ਅਤੇ ਇਹ ਪਿਆਰ ਪੂਰੀ ਉਮਰ 'ਤੇ ਵੀ ਮੁਹੀਤ ਹੁੰਦਾ ਹੈ, ਯਾਨੀ ਸਾਰੀ ਜ਼ਿੰਦਗੀ ਇੱਕ ਪਿਆਰ ਚੱਲਦਾ। ਚੀਜ਼ਾਂ, ਜਾਨਵਰਾਂ, ਪਰਿੰਦਿਆਂ, ਇਨਸਾਨਾਂ, ਨਜ਼ਾਰਿਆਂ ਨਾਲ ਵੀ ਪਿਆਰ ਹੋ ਸਕਦਾ। ਜਿਵੇਂ ਕਿ ਮੈਂ ਦੱਸਿਆ, ਇਹਦੀ ਮੁੱਦਤ ਜਿਹੜੀ ਹੈ ਉਹ ਇੱਕ ਪਲ ਤੋਂ ਲੈ ਕੇ ਔਰ ਇੱਕ ਪੂਰੀ ਉਮਰ ਹੁੰਦੀ ਹੈ। ਪਿਆਰ ਇੱਕ ਵੇਲੇ ਵਿੱਚ ਹਜ਼ਾਰਾਂ ਬਲਕਿ ਅਣਗਿਣਤ ਚੀਜ਼ਾਂ ਨਾਲ ਹੋ ਸਕਦਾ। ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਨਾ, ਉਹਦਾ ਮਤਲਬ ਇਹ ਪਿਆਰੀ ਹੈ, ਤੁਹਾਨੂੰ ਉਹਦੇ ਨਾਲ ਪਿਆਰ ਹੈ। ਤੁਹਾਨੂੰ ਮੁਹੱਬਤ, ਦੂਸਰਾ ਸ਼ਬਦ ਸਾਡਾ ਮੁਹੱਬਤ, ਪਿਆਰ ਦੀ ਅਗਲੀ ਪੌੜੀ ਕਹਿ ਲਵੋ, ਅਗਲੀ ਮੰਜ਼ਿਲ ਕਹਿ ਲਵੋ, ਇੱਕ ਪੈਰ ਅਗਾਂਹ ਕਹਿ ਲਵੋ। ਮੁਹੱਬਤ ਵੀ ਪਿਆਰ ਵਾਂਗੂ ਇੱਕ ਅਹਿਸਾਸ ਦਾ ਨਾਂ ਹੈ, ਪਰ ਇਹ ਸੋਚ ਸਮਝ ਕੇ ਹੁੰਦੀ ਹੈ। ਜਿਵੇਂ ਅਸੀਂ, ਸਾਡੇ ਬਹੁਤ ਸਾਰੇ ਸ਼ਾਇਰ ਜਾਂ ਬਹੁਤ ਸਾਰੇ ਲਿਖਾਰੀ, ਗਾਣੇ ਲਿਖਣ ਵਾਲੇ ਆਪਣਾ ਵਜ਼ਨ ਪੂਰਾ ਕਰਨ ਵਾਸਤੇ ਲਫ਼ਜ਼ਾਂ ਦੀ ਬਹੁਤ ਅਗਾਂਹ ਪਿੱਛਾਂ ਜ਼ਰੂਰ ਕਰਦੇ ਨੇ, ਪਰ ਇਹਦੇ 'ਚ ਥੋੜ੍ਹੀ ਮੈਂ ਕੋਸ਼ਿਸ਼ ਕਰਾਂਗਾ ਆਪਣੇ ਸੁਣਨ ਵਾਲਿਆਂ ਨੂੰ ਕੁਛ ਜੋ ਮੈਂ ਜਾਣਨਾ ਵਾ, ਜੋ ਮੈਂ ਮਹਿਸੂਸ ਕੀਤਾ ਹੈ ਜਾਂ ਜੋ ਮੈਂ ਸਮਝਿਆ, ਉਹ ਇਹ ਕਿਸੇ ਕਿਤਾਬ ਵਿੱਚ ਮੈਂ ਨਹੀਂ ਜੇ ਕੋਈ ਲਿਆ ਕਿ ਕਿਸੇ ਕਿਤਾਬ 'ਚ ਹੋਵੇ। ਇਸ ਪਿਓਰਲੀ ਮੇਰੇ ਫੀਲਿੰਗਸ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਅਹਿਸਾਸ ਦਾ ਨਾਂ, ਮੁਹੱਬਤ ਵੀ ਇੱਕ ਅਹਿਸਾਸ ਦਾ ਨਾਂ। ਇਹ ਸੋਚ ਸਮਝ ਕੇ ਹੀ, ਮਤਲਬ ਕਿ ਜਦੋਂ ਬੰਦਾ ਸੋਚਦਾ, ਸਮਝਦਾ, ਇਹਨੂੰ ਬਿਲਕੁਲ ਪਲਾਨ ਕੀਤਾ ਜਾਂਦਾ। ਮੁਹੱਬਤ ਇੱਕ ਐਸਾ ਜਜ਼ਬਾ ਹੈ ਜੋ ਹਰ ਵੇਲੇ ਬਿਹਤਰ ਤੋਂ ਬਿਹਤਰ ਦੀ ਤਲਾਸ਼ ਵਿੱਚ ਰਹਿੰਦਾ ਹੈ। ਮੁਹੱਬਤ ਕਰਨ ਵਾਲਾ ਆਪਣੇ ਮਹਿਬੂਬ ਵਿੱਚ ਬਹੁਤ ਸਾਰੇ ਗੁਣ ਵੇਖਣਾ ਚਾਹੁੰਦਾ ਹੈ, ਜਿਵੇਂ ਕਿ ਮਹਿਬੂਬ ਵੇਖਣ ਵਿੱਚ ਚੰਗਾ ਲੱਗਣਾ ਚਾਹੀਦਾ, ਸੋਹਣਾ ਨਜ਼ਰ ਆਉਣਾ ਚਾਹੀਦਾ, ਬਹੁਤ ਸੁਲੱਖਣਾ ਹੋਣਾ ਚਾਹੀਦਾ, ਉਹਦੀਆਂ ਗੱਲਾਂ ਬਹੁਤ ਚੰਗੀਆਂ ਜਿਹੜੀਆਂ ਕਿ ਬਹੁਤ ਸਾਰੇ ਦੋਸਤਾਂ, ਹੋਰ ਲੋਕਾਂ ਨੂੰ ਵੀ ਪਸੰਦ ਹੋਣ। ਕਿਸੇ ਵੀ ਮੁਹੱਬਤ ਕਰਨ ਵਾਲੇ ਨੂੰ ਆਪਣੀ ਮੁਹੱਬਤ ਵਿੱਚ ਸ਼ਰਾਕਤ ਪਸੰਦ ਨਹੀਂ ਹੁੰਦੀ। ਮੁਹੱਬਤ ਦਾ ਇੱਕ ਐਸਾ ਜਜ਼ਬਾ ਹੈ ਕਿ ਉਹਦੇ 'ਚ ਸ਼ਰਾਕਤ ਬਰਦਾਸ਼ਤ ਨਹੀਂ ਹੈ। ਉਹ ਭਾਵੇਂ ਮਾਂ ਪੁੱਤਰ ਦੀ ਮੁਹੱਬਤ ਹੋਵੇ, ਬੀਵੀ ਸ਼ੌਹਰ ਦੀ ਮੁਹੱਬਤ ਹੋਵੇ, ਜਾਂ ਹੋਰ ਬਹੁਤ ਸਾਰੇ ਦੋਸਤਾਂ ਦੇ ਵਿੱਚ ਐਸੀ ਕਰਾਬਤ ਹੁੰਦੀ ਹੈ ਕਿ ਉਹਨਾਂ ਨੂੰ ਆਪਣੀ ਮੁਹੱਬਤ 'ਚ ਕੋਈ ਦੂਸਰਾ ਦੋਸਤ ਵੀ ਉਹਦੇ ਨਾਲ ਮੁਹੱਬਤ ਸ਼ੇਅਰਿੰਗ ਜਿਹੜੀ ਉਹ ਪਸੰਦ ਨਹੀਂ ਹੁੰਦੀ। ਇੱਕ ਇਹ ਮੁਹੱਬਤ ਦੀ ਇੱਕ ਵੱਖਰੇਵਾਂ ਪਾਣੀ। ਔਰ ਮੁਹੱਬਤ ਦੇ ਵਿੱਚ ਜੈਲਸੀ, ਸਾੜਾ ਬਹੁਤ ਹੁੰਦਾ ਜੀ। ਉਹ ਇਹ ਵੀ ਕਿ ਜਦੋਂ ਸ਼ਰਾਕਤ ਹੁੰਦੀ ਤਾਂ ਫਿਰ ਸਾੜਾ ਵੀ ਉਹਦੇ 'ਚ ਆ ਜਾਂਦਾ। ਹਰ ਇੱਕ ਖਾਸ ਤਰ੍ਹਾਂ ਦੀ ਮੁਹੱਬਤ ਵਿੱਚ ਮਤਲਬ ਮੁਬਤਲਾ ਹੁੰਦਾ ਹੈ। ਔਰ ਮੁਹੱਬਤ ਦੇ ਵੀ ਮੁਖਤਲਿਫ ਸਟੈਪਸ ਨੇ। ਪਿਆਰ ਵਾਂਗੂ ਮੁਹੱਬਤ ਵੀ ਬਹੁਤ ਸਾਰੀਆਂ ਕਿਸਮਾਂ ਵਿੱਚ ਹੁੰਦੀ ਹੈ, ਪਰ ਪਿਆਰ ਤੋਂ ਘੱਟ
ਇਹਦੇ ਵਿੱਚ ਕਿਸਮਾਂ ਹੁੰਦੀਆਂ ਨੇ, ਲੇਕਿਨ ਪਿਆਰ ਜਿੰਨੀਆਂ ਕਿਸਮਾਂ ਨਹੀਂ ਹੁੰਦੀਆਂ। ਮੁਹੱਬਤ ਪਰਤਾਵਾ ਵੀ ਮੰਗਦੀ ਹੈ। ਪਰਤਾਵੇ ਤੋਂ ਮੁਰਾਦ ਹੈ ਕਿ ਤੁਸੀਂ ਜਿਹਦੇ ਨਾਲ ਮੁਹੱਬਤ ਕਰਦੇ ਹੋ ਉਹ ਆਪਣੇ ਮਹਿਬੂਬ ਦੇ ਮੂੰਹੋਂ ਤੁਸੀਂ ਆਪਣੇ ਵਾਸਤੇ ਤਾਰੀਫ ਵੀ ਸੁਣਨਾ ਚਾਹੁੰਦੇ ਹੋ। ਉਹ ਤੁਹਾਡੇ ਵਾਸਤੇ ਤਾਰੀਫੀ ਲਫ਼ਜ਼ ਕਵੇ ਅਤੇ ਤੁਹਾਨੂੰ ਬਹੁਤ ਤਸੱਲੀ ਹੁੰਦੀ ਹੈ। ਜਿਵੇਂ ਦੱਸਿਆ ਕਿ ਤੁਹਾਨੂੰ ਮੁਹੱਬਤ ਬਿਹਤਰ ਤੋਂ ਬਿਹਤਰ ਦੀ ਤਲਾਸ਼ ਵਿੱਚ ਰਹਿੰਦੀ ਹੈ, ਇਸ ਕਰਕੇ ਮਹਿਬੂਬ ਬਦਲਿਆ ਵੀ ਜਾ ਸਕਦਾ ਹੈ। ਯਾਨੀ ਕਿ ਇੱਕ ਮਹਿਬੂਬ ਵਿੱਚ ਅਗਰ ਉਹਦੀਆਂ ਆਦਤਾਂ ਨਹੀਂ ਬਦਲ ਰਹੀਆਂ ਔਰ ਉਸ ਮੁਹੱਬਤ ਕਰਨ ਵਾਲੇ ਨੂੰ ਬੁਰਾ ਵੀ ਲੱਗ ਸਕਦਾ। ਸੋ ਇਨਸਾਨਾਂ ਦੇ ਵਿੱਚ ਮਤਲਬ ਕਿ ਉਹ ਬਿਲਕੁਲ ਬਦਲ ਲੈਂਦਾ। ਮੁਹੱਬਤ ਦੀਆਂ ਜਿਹੜੀਆਂ ਬਹੁਤ ਵੱਡੀਆਂ ਮਿਸਾਲਾਂ ਨੇ ਉਹਨਾਂ 'ਚ ਇਨਸਾਨ, ਕਿਤਾਬ, ਧਰਤੀ ਜਾਂ ਅਣਡਿੱਠੀ ਸ਼ੈ, ਉਹਦੇ 'ਚ ਆਵਾਜ਼ ਵੀ ਹੋ ਸਕਦੀ, ਉਹ ਵੀ ਮਹਿਬੂਬ ਹੁੰਦੀ ਹੈ। ਸੋ ਮਹਿਬੂਬ ਮੁਹੱਬਤ ਜਿਹੜੀ ਹੈ ਕੰਡੀਸ਼ਨਲ ਜੇ, ਇਸ ਕਰਕੇ ਇਹਦੇ ਜਿਹੜੇ ਤੁਸੀਂ ਕਹਿ ਲਵੋ ਕਿ ਬਦਲਾਅ ਵੀ ਆਉਂਦਾ ਰਹਿੰਦਾ। ਇਸ਼ਕ ਸ਼ਊਰ ਦੀ ਆਖਰੀ ਮੰਜ਼ਿਲ ਹੈ। ਇਸ਼ਕ ਜਜ਼ਬਾਤ ਦੀ ਆਖਰੀ ਹੱਦ ਹੈ। ਇਸ਼ਕ ਇਕਾਈ ਹੈ, ਦੂਜ ਦਾ ਇਹਦੇ ਵਿੱਚ ਬਿਲਕੁਲ ਵੀ ਤਸੱਵਰ ਨਹੀਂ ਕੀਤਾ ਜਾ ਸਕਦਾ। ਇਸ਼ਕ ਲਾਮਕਾਂ ਦਾ ਰਾਜਾ ਹੈ। ਇਸ਼ਕ ਦਾ ਹਰ ਮਕਾਮ ਹੈ। ਇਸ਼ਕ ਚਾਨਣ, ਇਸ਼ਕ ਨੂਰ, ਇਸ਼ਕ ਫਕਰਾਂ ਦਾ ਸੱਚ। ਇਸ਼ਕ ਦਾ ਕੋਈ ਨਾਂ ਨਹੀਂ ਤੇ ਸਾਰੇ ਨਾਂ ਇਸ਼ਕ ਦੇ। ਇਸ਼ਕ ਦਾ ਕੋਈ ਧਰਮ ਨਹੀਂ ਤੇ ਸਾਰੇ ਧਰਮ ਇਸ਼ਕ ਦੇ। ਇਸ਼ਕ ਦੀਆਂ ਲੱਖ ਹਜ਼ਾਰ 18 ਮੰਜ਼ਿਲ ਇੱਕ। ਇਸ਼ਕ ਡੈਡਲੌਕ। ਇਸ਼ਕ ਹਰ ਪਾਸੇ ਮਾਸ਼ੂਕ, ਮਾਸ਼ੂਕ ਹਰ ਪਾਸੇ ਇਸ਼ਕ। ਇਸ਼ਕ ਹੀ ਇਸ਼ਕ, ਆਸ਼ਿਕ ਹੀ ਆਸ਼ਿਕ। ਆਸ਼ਿਕ ਸਾਰੇ ਭਾਈ ਭਾਈ ਹੁੰਦੇ ਨੇ, ਆਸ਼ਿਕਾਂ ਦੇ ਵਿੱਚ ਜੈਲਸੀ ਨਹੀਂ ਜੇ ਹੁੰਦੀ। ਇੱਕ ਮਾਸ਼ੂਕ ਦੇ ਲੱਖ ਕਰੋੜ ਆਸ਼ਿਕ ਵੀ ਹੋ ਸਕਦੇ ਨੇ ਔਰ ਲੱਖ ਕਰੋੜ ਆਸ਼ਿਕਾਂ ਦਾ ਇੱਕੋ ਹੀ ਨਾਰਾ, ਇੱਕ ਆਵਾਜ਼, ਇਸ਼ਕ ਲਾਫਾਨੀ, ਇਸ਼ਕ ਲਾ ਜ਼ਵਾਲ, ਇਸ਼ਕ ਬਾ ਕਮਾਲ। ਔਰ ਇਹਦੇ ਵਿੱਚ ਕਿਆ ਕਮਾਲ ਹੈ ਕਿ ਇਹਦੇ 'ਚ ਜੈਲਸੀ ਨਹੀਂ ਜੀ ਹੁੰਦੀ। ਅਗਰ ਆਪਣੇ ਮਾਸ਼ੂਕ ਦਾ ਇੱਕ ਹੋਰ ਆਸ਼ਿਕ ਮਿਲ ਜੇ ਤਾਂ ਉਹਨੂੰ ਸੀਨੇ ਲਾਇਆ ਜਾਂਦਾ, ਠੰਡ ਪੈਂਦੀ ਹੈ ਕਿ ਇਹਦਾ ਵੀ ਮਾਸ਼ੂਕ ਉਹੀ ਹੈ ਜਿਹੜਾ ਮੇਰਾ ਹੈ। ਇਸ਼ਕ ਦੀ ਮੰਜ਼ਿਲ ਉਦੋਂ ਮਿਲਦੀ ਹੈ ਜਦੋਂ ਆਸ਼ਿਕ ਆਪਣਾ ਵਜੂਦ, ਆਪਣਾ ਤਨ ਮਨ, ਆਪਣਾ ਸਭ ਕੁਝ ਆਪਣੇ ਮਾਸ਼ੂਕ ਵਿੱਚ ਜ਼ਮ ਕਰ ਦਿੰਦਾ ਹੈ, ਉਹਦੇ ਵਿੱਚ ਰੰਗਿਆ ਜਾਂਦਾ ਹੈ। ਉਹ ਜਦੋਂ ਮਾਸ਼ੂਕ ਵਿੱਚ ਗੁੰਮ ਹੋ ਜਾਂਦਾ ਹੈ ਤੇ ਫਿਰ ਆਸ਼ਿਕ ਮਾਸ਼ੂਕ ਹੋ ਜਾਂਦਾ ਹੈ। ਇਸ ਲਈ ਇਹਦੀਆਂ ਲੱਖ ਕਰੋੜ ਮਿਸਾਲਾਂ ਦੇ ਸਕਦੇ, ਪਰ ਇਸ਼ਕ ਵਜੂਦ ਦੇ ਫਨਾ ਦਾ ਨਾਂ ਹੈ, ਆਪਣੇ ਆਪ ਨੂੰ ਖਤਮ ਕਰਨ ਦਾ ਨਾਂ ਹੈ। ਮੈਂ ਨਹੀਂ ਰਹਿੰਦੀ ਅੰਦਰ ਤੂੰ, ਬਾਹਰ ਤੂੰ, ਰੋਮ ਰੋਮ ਵਿੱਚ ਤੂੰ, ਕਹੇ ਹੁਸੈਨ ਫਕੀਰ ਨਿਮਾਣਾ, ਮੈਂ ਨਹੀਂ ਸਭ ਤੂੰ, ਸਭ ਤੂੰ, ਸਭ ਤੂੰ। ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੂ ਹੀ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। इश्क जिंदाबाद, हक मौजूद, सदा मौजूद। सामा कीती वफा रवेगा साथ तुहाडा ते मेरा आउंदी मुलाकात तिकर। कहे हुसैन फकीर निमाणा, सूहे साडे कपड़े, प्यार प्रीत स्नेहा साडा जित्थों तिकर अपड़े। रब रखा।